ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਗੁਰ ਪਾਰਸ ਹਮ ਲੋਹ ਮਿਲ ਕੰਚਨ ਹੋਇਆ ਰਾਮ। ਜੋਤੀ ਜੋਤ ਮਿਲਾਏ ਕਾਇਆ ਗੜ ਸੋਹਿਆ ਰਾਮ। ਕਾਇਆ ਗੜ ਸੋਹਿਆ ਮੇਰੇ ਪ੍ਰਭ ਮੋਹਿਆ। ਕਿਉ ਸਾਸ ਗਿਰਾਸ ਵਿਸਾਰੀਐ ਅਦਿਸ਼ਟ ਅਗੋਚਰ ਪਕੜਿਆ ਗੁਰ ਸ਼ਬਦੀ। ਆਓ ਸਤਿਗੁਰ ਕੈ ਬਲਿਹਾਰੀਐ ਸਤਿਗੁਰ ਆਗੈ ਸੀਸ ਭੇਟ ਦੇਉ। ਜੇ ਸਤਿਗੁਰ ਸਾਚੇ ਭਾਵੈ ਆਪੇ ਦਇਆ ਕਰਹੁ ਪ੍ਰਭ ਦਾਤੇ। ਨਾਨਕ ਅੰਕ ਸਮਾਵੈ ਮੂਕ ਉਚ ਰਹੈ ਸ਼ਾਸਤਰ ਖਟ। ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੁ ਸੁਣੈ। ਜੋ ਕਾਲ ਕਿਰਪਾ ਕਰਾਏ ਕਹਾ ਬੁੱਧ ਪ੍ਰਭ ਤੁਛ ਹਮਾਰੀ। ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ। ਆਪ ਲੇਹੋ ਤੁਮ ਕਥਾ ਸੁਧਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ। ਆਪ ਲੇਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੇਵ ਗੰਧਾਰੀ ਪੰਜਵਾ ਜਾਨੀ ਨਾ ਜਾਈ ਤਾ ਕੀ ਗਾਤ। ਰਹਾਉ ਕਹਿ ਪੈ ਖਾਰਉ ਹਉ ਕਰ ਚਤੁਰਾਈ। ਬਿਸਮਨ ਬਿਸਮੇ ਕਹਿਨ ਕਹਾਤ।
ਗਾਣ ਗੰਧਰਵ ਸਿੱਧ ਅਰ ਸਾਧਿਕ ਸੁਰ ਨਰ ਦੇਵ ਬ੍ਰਹਮ ਬ੍ਰਹਮਾਦਿਕ ਚਤੁਰ ਵੇਦ ਉਚਰਤ ਦਿਨ ਰਾਤ ਆਗਮ ਅਗਮ ਠਾਕੁਰ ਆਗਾਦ ਗੁਣ ਬੇਅੰਤ ਭਨ ਨਾਨਕ ਕਹਿਨ ਨਾ ਜਾਈ ਪਰੈ ਪਰਾਤ ਜਾਨੀ ਨਾ ਜਾਈ ਤਾਕੀ ਗਾਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ ਰਸ ਭਿੰਨਾ ਗੁਰਬਾਣੀ ਦਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਗੁਰਦੁਆਰਾ ਲੰਗਰ ਸਾਹਿਬ ਵਿਖੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਰਸਨਾ ਤੋਂ ਪਿਆਰ ਨਾਲ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੇਵ ਗੰਧਾਰੀ ਪੰਜਵਾ ਜਾਨੀ ਨਾ ਜਾਈ ਤਾਕੀ ਗਾਤ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੇਵ ਗੰਧਾਰੀ ਰਾਗ ਅੰਦਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਐ ਗੁਰਸਿੱਖੋ, ਅਕਾਲ ਪੁਰਖ ਪ੍ਰਮਾਤਮਾ ਦੀ ਗਤੀ ਨੂੰ ਕੋਈ ਜਾਣ ਨਹੀਂ ਸਕਦਾ। ਕੈਸੀ ਅਕਾਲ ਪੁਰਖ ਪ੍ਰਮਾਤਮਾ ਦੀ ਮਰਜ਼ਾਦਾ ਹੈ, ਕੈਸੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦੀ ਸ਼ਕਤੀ ਹੈ। ਕਿਸੇ ਜੀਵ ਦੇ ਵਿੱਚ ਐਨੀ ਸਮਰੱਥਾ ਨਹੀਂ ਹੈ ਕਿ ਪ੍ਰਮਾਤਮਾ ਦੀ ਗਤ ਨੂੰ ਕੋਈ ਜਾਣ ਸਕੇ। ਕਿੰਨੇ ਹੀ ਸੰਸਾਰ ਦੇ ਜੀਵ ਯਤਨ ਕਰਦੇ ਰਹੇ ਨੇ, ਪਰ ਪਰਮੇਸ਼ਰ ਦੀ ਗਤ ਨੂੰ ਕੋਈ ਜਾਣ ਨਾ ਸਕਿਆ। ਇੱਕ ਨਹੀਂ ਪਤਾ ਨਹੀਂ ਕਿੰਨੇ ਕੁ ਜਨਮ ਸੰਸਾਰ ਦੇ ਅੰਦਰ ਲਏ ਐ, ਫਿਰ ਟੇਢੀਆਂ ਜੂਨਾਂ ਵਿੱਚ ਭਟਕ ਕਰਕੇ ਮਨੁੱਖਾ ਜਨਮ ਬਾਰ-ਬਾਰ ਸੰਸਾਰ ਦੇ ਅੰਦਰ ਭਾਵੇਂ ਫਿਰ ਮਿਲ ਗਿਆ, ਪਰ ਅਕਾਲ ਪੁਰਖ ਪ੍ਰਮਾਤਮਾ ਦੀ ਗਤੀ ਨੂੰ ਕੋਈ ਜਾਣ ਨਾ ਸਕਿਆ। ਭਾਵੇਂ ਸਾਧ ਸੰਗਤ ਜੀ ਕੋਈ ਦੇਵ ਸੰਗਿਆ ਹੈ, ਦੇਵੀ ਸ਼ਕਤੀਆਂ ਨੇ, ਮਨੁੱਖ ਹੈ, ਪਸ਼ੂ ਪਰਿੰਦੇ, ਚਾਰ ਖਾਣੀਆਂ ਵਿੱਚ ਪੈਦਾ ਕੀਤੀ ਹੋਈ ਪਰਮੇਸ਼ਰ ਦੇ ਸੰਸਾਰ ਦੇ ਤਮਾਮ ਜੀਵ ਜੰਤੂ, ਕੋਈ ਵੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਗਤੀ ਨੂੰ ਜਾਣ ਨਹੀਂ ਸਕਿਆ। ਹੁਣ ਵਰਤਮਾਨ ਸਮੇਂ ਅੰਦਰ ਵੀ ਸਾਧ ਸੰਗਤ ਜੀ ਤਮਾਮ ਸੰਸਾਰ ਦੇ ਜੀਵ ਹਨ, ਅੱਜ ਵੀ ਯਤਨਸ਼ੀਲ ਹਨ ਪ੍ਰਮਾਤਮਾ ਦੀ ਗਤੀ ਨੂੰ ਜਾਣਨ ਦੇ ਵਾਸਤੇ, ਪਰ ਅਜੇ ਵੀ ਅਕਾਲ ਪੁਰਖ ਪ੍ਰਮਾਤਮਾ ਦੀ ਗਤੀ ਨੂੰ ਕੋਈ ਜਾਣ ਨਹੀਂ ਸਕਦਾ। ਆਉਣ ਵਾਲੇ ਸਮੇਂ ਵਿੱਚ ਵੀ ਭਾਵੇਂ ਸੰਸਾਰ ਦੇ ਜੀਵ ਤਮਾਮ ਜੀਵ ਜੰਤੂ ਯਤਨ ਕਰਦੇ ਰਹਿਣਗੇ,
ਐਸਾ ਅਕਾਲ ਪੁਰਖ ਪ੍ਰਮਾਤਮਾ ਜੀ ਦਾ ਸਰੂਪ ਹੈ ਜਿਸ ਦੀ ਗਤੀ ਨੂੰ ਆਉਣ ਵਾਲੇ ਸਮੇਂ ਵਿੱਚ ਵੀ ਕੋਈ ਜਾਣ ਨਹੀਂ ਸਕੇਗਾ। ਗਰੀਬ ਨਵਾਜ ਸਤਿਗੁਰੂ ਜੀ ਦੀ ਗੁਰਬਾਣੀ ਅੰਦਰ ਮੁੱਖ ਵਾਕ ਹਨ, ਹਰ ਕੀ ਗਤ ਨਹਿ ਕੋ ਜਾਣੈ, ਜੋਗੀ ਜਤੀ ਤਪੀ ਪਚ ਹਾਰੇ, ਆਰ ਬਹੁ ਲੋਕ ਸਿਆਣੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹੈ, ਗੁਰਸਿੱਖੋ ਪਰਮੇਸ਼ਰ ਦੀ ਗਤੀ ਨੂੰ ਕੋਈ ਵੀ ਅੱਜ ਤੱਕ ਜਾਣ ਨਹੀਂ ਸਕਿਆ, ਨਾ ਹੀ ਕੋਈ ਜਾਣ ਸਕੇਗਾ। ਤੇ ਮਹਾਰਾਜ ਜੋਗੀਆਂ ਦਾ, ਜੋਗੀ ਆਪਣੀਆਂ ਉਮਰਾਂ ਵੀ ਬੜੀਆਂ ਲੰਬੀਆਂ ਵਧਾ ਲੈਂਦੇ ਆ, ਦਸਮ ਦਵਾਰ ਦੇ ਵੀ ਸਵਾਸਾਂ ਨੂੰ ਚੜਾ ਲੈਂਦੇ ਨੇ, ਰਿੱਧੀਆਂ ਸਿੱਧੀਆਂ ਕਰਾਮਾਤਾਂ ਨੂੰ ਉਹਨਾਂ ਨੇ ਸਾਧਿਆ ਹੋਇਆ, ਤਿਨਾਂ ਨੇ ਜਾਣ ਲਿਆ ਹੋਵੇਗਾ। ਪਰ ਸਤਿਗੁਰੂ ਜੀ ਕਹਿੰਦੇ ਨਹੀਂ, ਯੋਗਾ ਅਭਿਆਸ ਕਰਨ ਵਾਲੇ ਜੋਗੀਆਂ ਨੇ ਵੀ ਪ੍ਰਮਾਤਮਾ ਦੀ ਗਤੀ ਨੂੰ ਨਹੀਂ ਜਾਣਨਾ ਕੀਤਾ। ਕਿੰਨੇ ਕਿੰਨੇ ਸਾਧ ਸੰਗਤ ਜੀ ਜਿਹੜਾ ਇਹ ਗੋਰਖਨਾਥ ਦਾ ਚਲਾਇਆ ਹੋਇਆ ਜਿਹੜਾ ਪੰਥ ਹੈ ਜੋਗੀਆਂ ਦਾ, ਮਛੰਦਰਨਾਥ ਵਰਗੇ, ਘੁੱਗੂਨਾਥ ਵਰਗੇ, ਹੋਰ ਕਿੰਨੇ ਕਿੰਨੇ ਜਿਹੜੇ 84 ਸਿੱਧ ਜਿਨ੍ਹਾਂ ਜੋਗੀਆਂ ਦਾ ਟੋਲਾ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਦੇ ਪਾਸ ਆਇਆ ਸੀ। ਹਜੂਰ ਨੇ ਇਹਨਾਂ ਦੇ ਜੋ ਸ਼ਕਤੀਆਂ ਦਾ ਮਾਣ ਸੀ, ਮਨਾਂ ਵਿੱਚ ਹੰਕਾਰ ਸੀ, ਉਹ ਦੂਰ ਕੀਤਾ। ਕੇਵਲ ਯੋਗਾ ਅਭਿਆਸ ਨੂੰ ਕਹਿੰਦੇ ਸਨ ਕਿ ਇਹੋ ਜੀਵਨ ਮੁਕਤੀ ਦਾ ਆਨੰਦ ਹੈ। ਜੋ ਅਸਲ ਜੀਵਨ ਮੁਕਤੀ ਦਾ ਆਨੰਦ ਹੈ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਇਹਨਾਂ ਜੋਗੀਆਂ ਨੂੰ ਦਰਸਾਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਅੰਦਰ ਸਿੱਧ ਗੋਸ਼ਟ ਜੋ ਪਵਿੱਤਰ ਬਾਣੀ ਹੈ, ਇਹ ਸਾਰੀ ਬਾਣੀ ਸਾਧ ਸੰਗਤ ਜੀ ਸਿੱਧਾਂ ਦੇ ਨਾਲ ਚਰਚਾ ਕਰਦਿਆਂ ਹੀ ਵਿਚਾਰੀ ਹੈ, ਉਚਾਰਨ ਕੀਤੀ ਹੈ ਮਹਾਰਾਜ ਸਾਹਿਬ ਜੀ ਨੇ। ਜਿਵੇਂ ਜਿਵੇਂ ਸਿੱਧਾਂ ਨੇ ਸਵਾਲ ਕੀਤੇ ਸਨ, ਮਹਾਰਾਜ ਸਾਹਿਬ ਜੀ ਨੇ ਉਹਨਾਂ ਨੂੰ ਯੋਗ ਉੱਤਰ ਦੇ ਕਰਕੇ ਸ਼ੰਕਿਆਂ ਭਰਮਾਂ ਦੀ ਨਿਵਰਤੀ ਕੀਤੀ ਹੈ। ਕਿਉਂਕਿ ਤਿੰਨਾਂ ਦੇ ਮਨ ਵਿੱਚ ਵਡੇਰੀ ਉਮਰ ਦਾ ਮਾਣ ਸੀ, ਜਿੱਥੇ ਸ਼ਕਤੀਆਂ ਦਾ ਮਾਣ ਸੀ ਨਾ, ਕਿ ਸਾਡੇ ਕੋਲ ਬਹੁਤੀਆਂ ਰਿੱਧੀਆਂ ਸਿੱਧੀਆਂ ਕਰਾਮਾਤਾਂ ਨੇ, ਉੱਥੇ ਸਾਧ ਸੰਗਤ ਜੀ ਵਡੇਰੀ ਆਰਬਲਾ ਦਾ ਵੀ ਉਹਨਾਂ ਦੇ ਮਨਾਂ ਵਿੱਚ ਬੜਾ ਭਾਰੀ ਹੰਕਾਰ ਸੀਗਾ ਕਿ ਸਾਡੀਆਂ ਤਾਂ ਉਮਰਾਂ ਬੜੀਆਂ ਲੰਬੀਆਂ ਨੇ। ਤੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਬਾਲਕ ਕਹਿ ਕੇ ਉਹਨਾਂ ਨੇ ਸਾਧ ਸੰਗਤ ਜੀ ਆਪਣੇ ਮੁਖਾਰਬਿੰਦ ਤੋਂ ਕਿਹਾ ਸੀ ਕਿ ਇਹ ਤਾਂ ਬਾਲਕਾਂ ਦੀ ਤਰ੍ਹਾਂ ਨਹੀਂ, ਸਾਡੇ ਇਹਨਾਂ ਨੇ ਕਿਵੇਂ ਬਰਾਬਰਤਾ ਕਰ ਲੈਣੀ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਵਾਰਾਂ ਦੇ ਅੰਦਰ ਬਚਨ ਉਚਾਰਨ ਕੀਤੇ ਹਨ ਕਿ ਇਹਨਾਂ ਨੇ ਕਿਸ ਢੰਗ ਦੇ ਨਾਲ ਜਦੋਂ ਸਮੇਰ ਪਰਬਤ ਤੇ ਪਹੁੰਚੇ ਆ ਨਾ, ਜਗਤ ਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਜਿੱਥੇ ਤਨਕ ਮਾਤਰ ਸਮੇਂ ਵੀ ਸਿੱਧਾਂ ਨੇ ਪਹੁੰਚ ਕਰਕੇ ਕਹਿੰਦੇ ਸਨ ਕਿ ਸਾਡੇ ਕੋਲ ਬਰਾਬਰਤਾ ਨਹੀਂ ਕਰ ਸਕਦਾ। ਤੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਸਮੇਰ ਪਰਬਤ ਤੇ ਪਹੁੰਚੇ ਆ, ਉਹਨਾਂ ਨੇ ਸਾਧ ਸੰਗਤ ਜੀ ਮਨ ਦੇ ਅੰਦਰ ਵਿਚਾਰ ਕੀਤਾ, ਕਿਹੜੇ ਢੰਗ ਦੇ ਨਾਲ ਇਹਨਾਂ ਨੇ ਇੱਥੇ ਪਹੁੰਚਣਾ ਕੀਤਾ। ਮਾਤ ਲੋਕ ਦੇ ਉੱਪਰ ਕੋਈ ਵੀ ਐਸਾ ਸ਼ਕਤੀਮਾਨ ਕੋਈ ਮਨੁੱਖ ਨਹੀਂ ਹੈ, ਕੋਈ ਦੇਵੀ ਸ਼ਕਤੀ ਨਹੀਂ ਹੈ, ਕਿਹੜੇ ਢੰਗ ਦੇ ਨਾਲ ਇਹਨਾਂ ਨੇ ਸਮੇਰ ਪਰਬਤ ਤੇ ਪਹੁੰਚ ਜਾਣਾ ਕੀਤਾ। ਸਿੱਧੀ ਮਨੈ ਵਿਚਾਰਿਆ ਕਿਵੇਂ ਦਰਸ਼ਨ ਇਹ ਲੇਵੈ ਬਾਲਾ, ਭਾਈ ਬਾਲਾ ਜੀ ਨੂੰ ਪੁੱਛਣਾ ਕੀਤਾ। ਜਿਹੜੇ ਲੋਕ ਸਾਧ ਸੰਗਤ ਜੀ ਕਹਿੰਦੇ ਆ ਨਾ ਕਿ ਭਾਈ ਬਾਲਾ ਜੀ ਦਾ ਕਿਤੇ ਨਾਮ ਹੀ ਨਹੀਂ ਆਉਂਦਾ, ਭਾਈ ਮਰਦਾਨਾ ਜੀ ਦਾ ਨਾਮ ਆਉਂਦਾ ਹੈ, ਭਾਈ ਬਾਲਾ ਜੀ ਕਿਤੇ ਵੀ ਮਹਾਰਾਜ ਸੱਚੇ ਪਾਤਸ਼ਾਹੀ ਦੇ ਨਾਲ ਨਹੀਂ ਸਨ। ਸਾਧ ਸੰਗਤ ਜੀ ਵਿਦਵਾਨ ਪੁਰਖਾਂ ਨੇ ਦਾ ਜਿੱਥੇ ਬਾਲਕ ਰੂਪ ਕਥਨ ਕੀਤਾ, ਉੱਥੇ ਭਾਈ ਬਾਲੇ ਦਾ ਵੀ ਇਤਿਹਾਸ ਅੰਦਰ ਜ਼ਿਕਰ ਆਉਂਦਾ ਕਿ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦੇ ਸੰਗੀ ਸਾਥੀ, ਜਿਨ੍ਹਾਂ ਨੇ ਗਰੀਬ ਨਵਾਜ ਸਤਿਗੁਰੂ ਜੀ ਦੇ ਨਾਲ ਜੀਵਨ ਕਾਲ ਦੌਰਾਨ ਸਾਧ ਸੰਗਤ ਜੀ ਰਹਿ ਕਰਕੇ ਮਹਾਰਾਜ ਸੱਚੇ ਪਾਤਸ਼ਾਹੀ ਦੇ ਚਰਨਾਂ ਦਾ ਪਿਆਰ, ਸਤਿਗੁਰੂ ਜੀ ਦੇ ਚਰਨਾਂ ਦਾ ਆਨੰਦ ਮਾਣਨਾ ਕੀਤਾ। ਜਿਵੇਂ ਜਿਵੇਂ ਸੰਸਾਰ ਦੇ ਕੋਨੇ-ਕੋਨੇ ਤੇ ਜਾ ਕਰਕੇ ਸਿੱਖੀ ਦਾ ਪ੍ਰਚਾਰ ਕੀਤਾ, ਹਜੂਰ ਨੇ ਜੀਵਾਂ ਦਾ ਉਧਾਰ ਕਰਨ ਵਾਸਤੇ, ਜੀਵਾਂ ਦਾ ਭਲਾ ਕਰਨ ਦੇ ਵਾਸਤੇ ਜਿਵੇਂ ਉਦਾਸੀਆਂ ਆਰੰਭਣਾ ਕੀਤੀਆਂ ਨੇ, ਮਹਾਰਾਜ ਸੱਚੇ ਪਾਤਸ਼ਾਹੀ ਦੇ ਨਾਲ ਰਹਿ ਕਰਕੇ ਸਾਧ ਸੰਗਤ ਜੀ ਸੰਸਾਰ ਦੇ ਕੋਨੇ-ਕੋਨੇ ਤੇ ਵਿਚਰਨਾ ਕੀਤਾ ਹੈ। ਤੇ ਜਿਵੇਂ ਸਿੱਧਾਂ ਨੇ ਵਿਚਾਰ ਕੀਤੀ, ਕਹਿਣ ਲੱਗੇ ਕਿ ਕਿਸ ਢੰਗ ਦੇ ਨਾਲ ਇਹਨਾਂ ਨੇ ਇੱਥੇ ਪਹੁੰਚਣਾ ਕੀਤਾ ਹੈ।
ਤੇ ਸਾਧ ਸੰਗਤ ਜੀ, ਸ਼ਬਦ ਦੇ ਬਲ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਨੇ ਵਚਨ ਕੀਤੇ ਸਨ। ਸ਼ਬਦ ਦੇ ਬਲ ਦੁਆਰਾ, ਸ਼ਬਦ ਦੀ ਸ਼ਕਤੀ ਦੁਆਰਾ ਅਸੀਂ ਇੱਥੇ ਪਹੁੰਚੇ ਹਾਂ। ਤੇ ਉਹਨਾਂ ਜੋਗੀਆਂ ਨੇ ਮਿਲ ਕਰਕੇ ਵਿਚਾਰ ਕੀਤੀ ਕਿ ਐਸਾ ਜੋਗੀ ਕਲੀ ਮਹਿ ਹਮਰੇ ਪੰਥ ਕਰੇ ਉਜਿਆਲਾ, ਕਿ ਸਾਡੇ ਪੰਥ ਵਿੱਚ ਜੇ ਆਈ ਪੰਥ ਵਿੱਚ ਮਿਲ ਜਾਵੇ ਨਾ ਇਦਾਂ ਦਾ ਜੋਗੀ, ਇਹ ਸ਼ਕਤੀਆਂ ਵਾਲਾ, ਤੇ ਸਾਡਾ ਪੰਥ ਹੋਰ ਵੀ ਸੰਸਾਰ ਦੇ ਨਾਲੋਂ ਨਿਰਾਲਾ ਹੋ ਜਾਵੇਗਾ, ਵੱਡਾ ਤੇ ਪਰਮ ਹੋ ਜਾਵੇਗਾ। ਜਿਵੇਂ ਹੁਣ ਸੰਸਾਰ ਦੇ ਲੋਕ ਬੜਾ ਸਾਡੀ ਆਪ ਭਗਤੀ ਕਰਦੇ ਨੇ, ਮਾਣ ਕਰਦੇ ਆ, ਹੋਰ ਵੀ ਕਈ ਗੁਣਾ ਵੱਧ ਸਾਡਾ ਮਾਣ ਤੇ ਸਤਿਕਾਰ ਸੰਸਾਰ ਦੇ ਵਿੱਚ ਹੋਵੇਗਾ। ਹੈ ਨਹੀਂ ਭਾਰੀ ਸ਼ਕਤੀ ਵਾਲਾ ਜੋਗੀ ਜੇਕਰ ਸਾਡੇ ਵਿੱਚ ਆ ਕਰਕੇ ਮਿਲ ਜਾਵੇ। ਤੇ ਗਰੀਬ ਨਵਾਜ ਸਤਿਗੁਰੂ ਜੀ ਪਰਖ ਕਰਨ ਵਾਸਤੇ ਸਾਧ ਸੰਗਤ ਜੀ ਖੱਪਰ ਦਿੱਤਾ ਨਾਥ ਜੀ। ਮਹਾਰਾਜ ਸਾਹਿਬ ਜੀ ਨੂੰ ਖੱਪਰ ਦਿੱਤਾ, ਇੱਕ ਭਾਂਡਾ ਦਿੱਤਾ ਕਿ ਜਾਓ ਉਹ ਨਦੀ ਤੋਂ ਪਾਣੀ ਭਰ ਕਰਕੇ ਲੈ ਕੇ ਆਵੋ। ਜਦੋਂ ਕਈ ਸਵਾਲ ਕਰ ਕਰਕੇ ਦੇਖ ਲਏ, ਹਰ ਇੱਕ ਸਵਾਲ ਦਾ ਉਸੇ ਸਮੇਂ ਜਵਾਬ ਦਿੱਤਾ। ਸਾਧ ਸੰਗਤ ਜੀ ਵਿਚਾਰ ਗੋਸ਼ਟੀ ਦੇ ਵਿੱਚ, ਚਰਚਾ ਦੇ ਵਿੱਚ ਨਾ ਹਰਾ ਸਕੇ ਤੇ ਫਿਰ ਕਹਿੰਦੇ ਜੇ ਇਹਨਾਂ ਦੀ ਆਰਬਲਾ ਬੜੀ ਬਾਲਕਾਂ ਵਾਲੀ ਛੋਟੀ ਆਰਬਲਾ ਹੈ, ਹੀਰੇ ਮੋਤੀ ਵਡਮੁੱਲੇ ਪਦਾਰਥ ਦੇਖ ਕਰਕੇ ਇਹਨਾਂ ਦਾ ਮਨ ਮੋਹਿਤ ਹੋ ਜਾਵੇਗਾ, ਲਲਚਾ ਜਾਵੇਗਾ। ਤੇ ਪਾਣੀ ਦੀ ਥਾਂ ਤੇ ਉਹਨਾਂ ਨੇ ਹੀਰੇ ਮੋਤੀ ਜਵਾਹਰਤ ਬਣਾ ਦਿੱਤੇ। ਤੇ ਮਹਾਰਾਜ ਸਾਹਿਬ ਜੀ ਉਹ ਦੇਖ ਕਰਕੇ ਉਦਾਂ ਹੀ ਵਾਪਸ ਆ ਗਏ, ਕਹਿੰਦੇ ਉੱਥੇ ਪਾਣੀ ਹੈ ਹੀ ਨਹੀਂ ਹੈ। ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹੋ ਮਨ ਲਾਲਚ ਤੋਂ ਉਪਰਾਮ ਜਾਣ ਕਰਕੇ ਕਿ ਇਹਨਾਂ ਦਾ ਮਨ ਲਲਚਾਇਆ ਵੀ ਨਹੀਂ ਹੈ। ਉਹ ਸੋਚ ਸਕਦੇ ਸੀ ਨਾ, ਇਦਾਂ ਕਰ ਨਹੀਂ ਸਨ ਸਕਦੇ। ਗਰੀਬ ਨਵਾਜ ਸਤਿਗੁਰੂ ਜੀ ਦੀ ਗਤ ਨੂੰ ਨਹੀਂ ਸਨ ਜਾਣਦੇ। ਕਿੰਨੀਆਂ ਅਥਾਹ ਸਮੁੰਦਰ ਦੀ ਤਰ੍ਹਾਂ ਸ਼ਕਤੀਆਂ ਹਨ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ। ਇਹ ਤਾਂ ਤਨਕ ਮਾਤਰ ਥੋੜੀਆਂ ਜਿੰਨੀਆਂ ਸ਼ਕਤੀਆਂ ਲੈ ਕੇ ਹੀ ਮਾਣ ਕਰ ਰਹੇ ਸਨ। ਤੇ ਜਿਵੇਂ ਬਾਰ-ਬਾਰ ਯਤਨ ਕੀਤਾ ਹੈ, ਕਦੇ ਗੋਸ਼ਟੀ ਚਰਚਾ ਕਰਦੇ ਆ, ਕਦੇ ਰਿੱਧੀਆਂ ਸਿੱਧੀਆਂ ਕਰਾਮਾਤਾਂ ਦੇ ਬਲ ਦੇ ਨਾਲ ਹਰਾਉਣ ਦਾ ਯਤਨ ਕਰਦੇ ਨੇ। ਪਰ ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਕੀਤੇ ਆ, ਸਤਿਗੁਰ ਅਗਮ ਅਗਾਧ ਪੁਰਖ ਕਿਹੜਾ ਝੱਲੇ ਗੁਰੂ ਦੀ ਝਾਲਾ। ਮਹਾਰਾਜ ਸੱਚੇ ਪਾਤਸ਼ਾਹ ਦੀ ਝਾਲ ਨੂੰ ਕੌਣ ਚੱਲ ਸਕਦਾ ਹੈ? ਸਤਿਗੁਰੂ ਜੀ ਦੀ ਬਰਾਬਰਤਾ ਭਲਾ ਕੌਣ ਕਰ ਸਕਦਾ ਹੈ? ਕਿਸੇ ਵਿੱਚ ਐਨੀ ਸਮਰੱਥਾ ਨਹੀਂ ਹੈ। ਇਹ ਤਾਂ ਕੇਵਲ ਮਾਣ ਹੀ ਸੀ ਨਾ ਰਿੱਧੀਆਂ ਸਿੱਧੀਆਂ ਕਰਾਮਾਤਾਂ ਦਾ। ਬਾਰ-ਬਾਰ ਯਤਨ ਕਰਦੇ ਰਹੇ ਐ, ਪਰ ਫਿਰ ਵੀ ਆਖਰਕਾਰ ਹਾਰ ਕਰਕੇ ਹੀ ਜਾਂਦੇ ਰਹੇ ਸਨ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਜੋਗੀ ਜਤੀ ਤਪੀ ਪਜ ਹਾਰੇ ਅਰ ਬਹੁ ਲੋਕ ਸਿਆਣੇ। ਬੜੇ ਬੜੇ ਜੋਗੀ ਜਤੀ ਤਪਸਵੀ ਰਿਖੀ ਮੁਨੀ ਬੜੀਆਂ ਸਿਆਣਪਾਂ ਚਤੁਰਾਈਆਂ ਵਾਲੇ ਥੱਕ ਹਾਰ ਗਏ, ਪਰ ਹਰ ਕੀ ਗਤ ਨਹਿ ਕੋ ਜਾਣੈ। ਅਕਾਲ ਪੁਰਖ ਪਰਮੇਸ਼ਰ ਜੀ ਦੀ ਗਤੀ ਨੂੰ ਕੋਈ ਜਾਣ ਨਹੀਂ ਸਕਦਾ, ਕਿਸੇ ਵਿੱਚ ਐਨੀ ਸਮਰੱਥਾ ਨਹੀਂ ਹੈ। ਤੋ ਹਜੂਰ ਉਚਾਰਨ ਕਰ ਰਹੇ ਹੈ, ਗੁਰਸਿੱਖੋ ਜਾਣੀ ਨਾ ਜਾਈ ਤਾ ਕੀ ਗਾਤ। ਅਜੇ ਤੱਕ ਕੋਈ ਵੀ ਜੀਵ ਐਸਾ ਨਹੀਂ ਜਿਹੜਾ ਪ੍ਰਮਾਤਮਾ ਦੀ ਗਤੀ ਨੂੰ ਜਾਣ ਸਕਿਆ ਹੋਵੇ। ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੀ ਮਰਜ਼ਾਦਾ ਨੂੰ ਜਾਣ ਸਕਿਆ ਹੋਵੇ, ਕੋਈ ਐਸਾ ਸੰਸਾਰ ਦੇ ਅੰਦਰ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਚਨ ਆਉਂਦੇ ਹਨ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪਣੀ ਗਤੀ ਨੂੰ ਆਪ ਜਾਣਦਾ। ਜਾਂ ਗਰੀਬ ਨਵਾਜ ਸਤਿਗੁਰੂ ਜੀ ਅਕਾਲ ਪੁਰਖ ਪਰਮੇਸ਼ਰ ਜੀ ਦਾ ਸਰੂਪ ਪਰਮਾਤਮਾ ਦੀ ਮਰਜ਼ਾਦਾ ਨੂੰ ਜਾਣ ਸਕਦੇ, ਹੋਰ ਕਿਸੇ ਜੀਵ ਵਿੱਚ ਐਨੀ ਸਮਰੱਥਾ ਨਹੀਂ ਹੈ। ਕਰਤੇ ਕੀ ਮਿਤ ਕਰਤਾ ਜਾਣੈ, ਕਹਿ ਜਾਣੈ ਗੁਰ ਸੂਰਾ। ਗੁਰੂ ਸੂਰਮੇ ਜਾਣ ਸਕਦੇ ਆ, ਜਾਂ ਕਰਨਹਾਰ ਕਰਤਾ ਪਰਮੇਸ਼ਰ ਆਪਣੀ ਗਤੀ ਨੂੰ ਆਪ ਜਾਣਦਾ ਹੈ। ਹੋਰ ਕਿਸੇ ਜੀਵ ਕਿਸੇ ਦੇਵੀ ਸ਼ਕਤੀ ਵੀ ਸਮਰੱਥਾ ਨਹੀਂ ਪਰਮਾਤਮਾ ਦੀ ਗਤੀ ਨੂੰ ਕੋਈ ਜਾਣ ਸਕੇ। ਕਿਉਂਕਿ ਕਿਵੇਂ ਕੋਈ ਜਾਣ ਸਕੇਗਾ ਸਾਧ ਸੰਗਤ ਜੀ? ਜੇ ਕਹੀਏ ਕਿ ਪਰਮਾਤਮਾ ਭਿਖਾਰੀਆਂ ਨੂੰ ਰਾਜੇ ਬਣਾਈ ਜਾਂਦਾ ਹੈ, ਬਣਾਈ ਜਾਂਦਾ ਤੇ ਦੂਜੇ ਪੱਖ ਵਿੱਚ ਦੇਖਦੇ ਹਾਂ ਤੇ ਛਿਨ ਮਾਤਰ ਸਮੇਂ ਵਿੱਚ ਰਾਜੇ ਨੂੰ ਭਿਖਾਰੀ ਬਣਾ ਦਿੰਦਾ ਹੈ। ਜੇ ਕਹੀਏ ਕਿ ਸਾਧ ਸੰਗਤ ਜੀ ਭਿਖਾਰੀਆਂ ਨੂੰ ਰਾਜੇ ਬਣਾਉਂਦਾ ਹੈ, ਰਾਜਿਆਂ ਨੂੰ ਭਿਖਾਰੀ ਬਣਾ ਦਿੰਦਾ। ਜੇ ਕਹਿੰਦੇ ਹਾਂ ਕਿ ਉਹ ਮਾਤ ਲੋਕ ਤੋਂ ਆਕਾਸ਼ ਦੇ ਪਰਮਾਤਮਾ ਵੱਡਾ ਪ੍ਰਤਾਪੀ ਬਣਾ ਦਿੰਦਾ, ਤੇ ਜੇ ਮਨ ਵਿੱਚ ਹੰਕਾਰ ਪੈਦਾ ਹੋ ਜਾਵੇ ਤੇ ਛਿਨ ਮਾਤਰ ਸਮੇਂ ਵਿੱਚ ਫੇਰ ਮਾਤ ਲੋਕ ਤੇ ਲਿਆ ਕੇ ਸੁੱਟਦਾ ਹੈ।
ਸਾਧ ਸੰਗਤ ਜੀ, ਮੂਰਖਾਂ ਨੂੰ ਚੰਗੇ ਚੰਗੇ ਜਿੱਥੇ ਵਿਦਵਾਨ ਬਣਾ ਦਿੰਦਾ ਹੈ, ਉੱਥੇ ਵੱਡੇ ਵੱਡੇ ਵਿਦਵਾਨਾਂ ਨੂੰ ਛਿਨ ਮਾਤਰ ਸਮੇਂ ਵਿੱਚ ਮੂਰਖ ਬਣਾ ਕੇ ਰੱਖ ਦਿੰਦਾ ਹੈ। ਕਿਵੇਂ ਕੋਈ ਪਰਮਾਤਮਾ ਦੀ ਗਤੀ ਨੂੰ ਜਾਣੇਗਾ। ਮਹਾਰਾਜ ਸਤਿਗੁਰੂ ਜੀ ਨੇ ਉਚਾਰਨ ਕੀਤਾ, ਛਿਨ ਮਹਿ ਰਾਓ ਰੰਕ ਕਉ ਕਰਈ, ਰਾਓ ਰੰਕ ਕਰ ਡਾਰੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਕੰਗਾਲਾਂ ਨੂੰ ਛਿਨ ਮਾਤਰ ਸਮੇਂ ਵਿੱਚ ਵੱਡੇ ਵੱਡੇ ਧਨਵਾਨ ਬਣਾ ਦਿੰਦਾ ਹੈ, ਬਹੁਤੇ ਧਨ ਵਾਲੇ ਬਣਾ ਦਿੰਦਾ ਹੈ। ਤੇ ਜੇ ਚਾਹੇ ਤਾਂ ਪਰਮਾਤਮਾ ਬਹੁਤੇ ਧਨਾੜ ਪੁਰਖਾਂ ਨੂੰ ਛਿਨ ਮਾਤਰ ਸਮੇਂ ਵਿੱਚ ਕੰਗਾਲ ਬਣਾ ਕੇ ਰੱਖ ਦੇਵੇ। ਕਿਵੇਂ ਕੋਈ ਪਰਮਾਤਮਾ ਦੀ ਗਤੀ ਨੂੰ ਜਾਣ ਲਵੇਗਾ। ਸਾਧ ਸੰਗਤ ਜੀ, ਐਸਾ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਦਾ ਸਰੂਪ ਹੈ। ਬ੍ਰਹਮ ਦ੍ਰਿਸ਼ਟੀ ਦੇ ਨਾਲ ਤੱਕਦੇ ਹੋਏ ਗੁਰੂ ਕਲਗੀਧਰ ਪਿਤਾ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਅਕਾਲ ਪੁਰਖ ਪਰਮਾਤਮਾ ਜੀ ਦੀ ਉਸਤਤ ਉਚਾਰਨ ਕਰਦੇ ਹੋਏ ਅਕਾਲ ਉਸਤਤ ਪਾਵਨ ਬਾਣੀ ਦੇ ਅੰਦਰ ਉਚਾਰਨ ਕਰਦੇ ਆ। ਕਬੀਤ ਛੰਦ ਦੇ ਵਿੱਚ ਉਚਾਰਨ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਚਨ ਹੈ, ਐ ਪਰਮਾਤਮਾ, ਆਪ ਜੀ ਦੀ ਲੀਲਾ ਨੂੰ, ਤੁਹਾਡੀ ਮਿੱਤ ਨੂੰ, ਮਰਜ਼ਾਦਾ ਨੂੰ ਕੋਈ ਵੀ ਜੀਵ ਜਾਣ ਨਹੀਂ ਸਕਦਾ। ਸਾਧ ਸੰਗਤ ਜੀ, ਐਸੇ ਬਚਨ ਬ੍ਰਹਮ ਦ੍ਰਿਸ਼ਟੀ ਵਾਲਾ ਹੀ ਕਰ ਸਕਦਾ ਹੈ। ਜਿਹੜਾ ਸੰਸਾਰ ਦੇ ਅੰਦਰ ਬੁੱਧੀ ਦੇ ਤਲ ਤੇ ਜਿਉਣ ਵਾਲਾ, ਕੋਈ ਜ਼ਿੰਦਗੀ ਜਿਉਣ ਵਾਲਾ ਮਨੁੱਖ ਹੈ ਨਾ, ਉਹ ਇਦਾਂ ਦੇ ਬਚਨ ਨਾ ਤਾਂ ਕਰ ਸਕਦਾ। ਕਰਨੇ ਤਾਂ ਦੂਰ ਦੀ ਗੱਲ ਆ, ਉਹ ਸੁਣਨ ਵਾਸਤੇ ਵੀ ਤਿਆਰ ਨਹੀਂ ਹੁੰਦਾ। ਸੁਣ ਕਰਕੇ ਵੀ ਫਿਰ ਕਟਾਕਸ਼ ਉਹਦੇ ਮਨ ਦੇ ਵਿੱਚ ਪੈਦਾ ਹੋ ਜਾਂਦਾ ਹੈ। ਮਨ ਵਿੱਚ ਕਈ ਕਈ ਪ੍ਰਕਾਰ ਦੇ ਸ਼ੰਕੇ, ਕਈ ਤਰ੍ਹਾਂ ਦੀਆਂ ਘਿਰਣਾ ਪੈਦਾ ਕਰ ਲੈਂਦਾ ਹੈ। ਪਰ ਜਿਹੜਾ ਬ੍ਰਹਮ ਦ੍ਰਿਸ਼ਟੀ ਵਾਲਾ ਬ੍ਰਹਮ ਬੇਤਾ ਹੈ, ਉਹੋ ਹੀ ਸਾਧ ਸੰਗਤ ਜੀ ਇਦਾਂ ਦੇ ਬਚਨਾਂ ਨੂੰ ਉਚਾਰਨ ਕਰ ਸਕਦਾ ਹੈ। ਤੇ ਅਕਾਲ ਪੁਰਖ ਪ੍ਰਮਾਤਮਾ ਜੀ ਦੀ ਉਸਤਤ ਕਰਦੇ ਹੋਏ ਗੁਰੂ ਕਲਗੀਧਰ ਪਿਤਾ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ ਹੈ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਕਤਹੁ ਸੁਚੇਤ ਹੋਏ ਕਾ ਚੇਤਨਾ ਕੋ ਚਾਰ ਕੀਓ, ਕਤਹੁ ਅਚਿੰਤ ਹੋਏ ਕਾ ਸੋਵਤ ਅਚੇਤ ਹੋ। ਮਹਾਰਾਜ ਕਿਤੇ ਤਾਂ ਸੁਚੇਤ ਹੋ ਕਰਕੇ ਆਪ ਜੀ ਸੰਸਾਰ ਦੇ ਅੰਦਰ ਰਹਿ ਰਹੇ ਹੋ, ਜਿਹੜੇ ਕਦੇ ਵੀ ਮਹਾਰਾਜ ਅਚੇਤਨਤਾ ਵਿੱਚ ਸਮਝਦੇ ਨਹੀਂ ਹੈ। ਮਹਾਰਾਜ ਸਦਾ ਹੀ ਸੁਚੇਤ ਹੋ ਕਰਕੇ ਕਿਤੇ ਆਪ ਜੀ ਵਰਤ ਰਹੇ ਹੋ। ਕਤਹੁ ਅਚੇਤ ਹੋਏ ਕਾ ਸੋਵਤ ਅਚੇਤ ਹੋ, ਤੇ ਕਿਤੇ ਅਚੇਤ ਹੋ ਕਰਕੇ ਅਵਿਦਿਆ ਰੂਪ ਨੀਂਦਰਾ ਵਿੱਚ ਸੰਸਾਰ ਦੇ ਜੀਵਾ ਰੂਪ ਹੋ ਕਰਕੇ ਸੌ ਰਹੇ ਹੋ। ਹੈ ਤੇ ਸਭ ਦੇ ਅੰਦਰ ਹੀ ਹੈ ਨਾ ਪਰਮਾਤਮਾ, ਸਾਰਿਆਂ ਦੇ ਅੰਦਰ ਜੋਤ ਦੇਖਦੇ ਹੋਏ ਮਹਾਰਾਜ ਕਹਿੰਦੇ ਪਰਮਾਤਮਾ, ਕਿਤੇ ਜਾਗਰਤ ਅਵਸਥਾ ਵਾਲਿਆਂ ਦੇ ਵਿੱਚ ਆਪ ਜੀ ਵਰਤ ਰਹੇ ਹੋ, ਕਿਤੇ ਮਹਾਰਾਜ ਅਵਿਦਿਆ ਦੀ ਨੀਂਦਰਾ ਵੀ ਸੁੱਤੇ ਪਏ, ਗਾਫਲਤਾ ਵੀ ਸੁੱਤੇ ਹੋਇਆਂ ਦੇ ਵਿੱਚ ਮਹਾਰਾਜ ਆਪ ਜੀ ਵਰਤ ਰਹੇ ਹੋ। ਤੇ ਅੱਗੇ ਬਚਨ ਕਰਦੇ ਹਨ, ਕਤਹੁ ਭਿਖਾਰੀ ਹੋਇ ਕੈ ਮੰਗਤ ਫਿਰਤ ਭੀਖ, ਕਹੋ ਮਹਾਦਾਨ ਹੋਇ ਕੈ ਮੰਗਿਓ ਧਨ ਦੇਤ ਹੋ। ਐ ਪਰਮਾਤਮਾ, ਕਿਤੇ ਤਾਂ ਮੰਗਤਿਆਂ ਭਿਖਾਰੀਆਂ ਰੂਪ ਹੋ ਕਰਕੇ ਝੋਲੀ ਅੱਡ ਕਰਕੇ ਮੰਗ ਰਹੇ ਹੋ। ਹੇ ਪਰਮੇਸ਼ਰ, ਕਿਤੇ ਵੱਡੇ ਦਾਨੀ ਰੂਪ ਹੋ ਕਰਕੇ ਮਹਾਰਾਜ ਜਿੰਨਾ ਵੀ ਕੋਈ ਦਾਨ ਮੰਗਦਾ ਹੈ, ਜਿੰਨਾ ਵੀ ਕੋਈ ਮਹਾਰਾਜ ਧਨ ਮੰਗਦਾ, ਪਦਾਰਥ ਮੰਗਦਾ ਹੈ, ਬੜਾ ਵੱਡਾ ਤੇ ਭਾਰੀ ਆਪ ਜੀ ਦਾਨ ਪਏ ਕਰ ਰਹੇ ਹੋ। ਔਰ ਇਸੇ ਪ੍ਰਕਾਰ ਕਹੋ ਮਹਾਰਾਜਨ ਕੋ ਜੀਜਤ ਅਨੰਤ ਦਾਨ। ਮਹਾਰਾਜ ਕਿਤੇ ਕਿਤੇ ਵੱਡੇ ਵੱਡੇ ਮਹਾਰਾਜਿਆਂ ਨੂੰ ਬੜਾ ਵੱਡਾ ਭਾਰੀ ਦਾਨ ਦਿੰਦੇ ਪਏ ਹੋ। ਕਿੰਨੇ ਕਿੰਨੇ ਵੱਡੇ ਤੇ ਭਾਰੇ ਤਖਤ ਦਿੰਦੇ ਪਏ ਹੋ। ਕਿੰਨਾ ਕਿੰਨਾ ਰਾਜ ਭਾਗ ਮਹਾਰਾਜ ਆਪ ਜੀ ਨੇ ਬਖਸ਼ਿਆ ਹੈ। ਕਹੋ ਮਹਾਰਾਜਨ ਕੋ ਦੀਜਤ ਅਨੰਤ ਦਾਨ, ਕਹੋ ਮਹਾਰਾਜਨ ਤੇ ਸ਼ੀਨ ਛਿਤ ਲੇਤ ਹੋ। ਤੇ ਕਿਤੇ ਮਹਾਰਾਜ ਉਹਨਾਂ ਤੋਂ ਧਰਤੀ ਵੀ ਖੋ ਲੈਂਦੇ, ਫਿਰ ਮੰਗਤਿਆਂ ਦੀ ਤਰ੍ਹਾਂ ਉਹਨਾਂ ਨੂੰ ਦਰ ਦਰ ਤੇ ਮਹਾਰਾਜ ਭਿਖਾਰੀ ਬਣਾ ਕਰਕੇ ਫੇਰਦੇ। ਕਿਵੇਂ ਪ੍ਰਮਾਤਮਾ ਦੀ ਗਤੀ ਦਾ ਕੋਈ ਅੰਤ ਪਾ ਲਵੇਗਾ। ਕਹੂੰ ਬੇਦ ਰੀਤ, ਕਹੂੰ ਤਾਸਿਉ ਵਿਪਰੀਤ, ਕਹੂੰ ਤ੍ਰਿਗੁਣ ਅਤੀਤ, ਕਹੂੰ ਸੁਰਗੁਣ ਸਮੇਤ ਹੋ। ਹੇ ਪ੍ਰਮਾਤਮਾ, ਕਿਤੇ ਤਾਂ ਵੇਦਾਂ ਦੇ ਅੰਦਰ ਦੇ ਗਿਆਨ ਦੇ ਰੂਪ ਹੋ ਕਰਕੇ ਆਪ ਜੀ ਵਰਤਦੇ ਹੋ ਕਿ ਵੇਦਾਂ ਦੇ ਅੰਦਰ ਦਾ ਗਿਆਨ ਉਹ ਸਹੀ ਹੈ, ਸੱਚਾ ਹੈ। ਕਿਤੇ ਮਹਾਰਾਜ ਉਹਨਾਂ ਦੀ ਰੀਤੀ ਤੋਂ ਉਲਟੇ ਪਏ ਚੱਲ ਰਹੇ ਹੋ, ਕਿਤੇ ਉਹਨਾਂ ਦਾ ਖੰਡਨ ਕਰ ਰਹੇ ਹੋ, ਕਿਤੇ ਵੇਦਾਂ ਦੇ ਅੰਦਰ ਦੇ ਗਿਆਨ ਦਾ ਮੰਡਨ ਪਏ ਕਰ ਰਹੇ ਹੋ। ਇਸ ਪ੍ਰਕਾਰ ਕਹੂੰ ਬੇਦ ਰੀਤ, ਕਹੂੰ ਤਾਸਿਉ ਵਿਪਰੀਤ, ਕਹੂੰ ਤ੍ਰਿਗੁਣ ਅਤੀਤ, ਕਹੂੰ ਸੁਰਗੁਣ ਸਮੇਤ ਹੋ। ਕਿਤੇ ਤਾਂ ਤਿੰਨਾਂ ਗੁਣਾਂ ਤੋਂ ਅਤੀਤ ਰੂਪ ਹੋ ਕਰਕੇ ਵਰਤ ਰਹੇ ਹੋ। ਮਹਾਰਾਜ ਨਾ ਰਜੋ ਗੁਣ ਹੈ, ਨਾ ਤਮੋ ਗੁਣ ਹੈ, ਅਤੇ ਨਾ ਹੀ ਸਤੋ ਗੁਣ ਹੈ। ਤਿੰਨਾਂ ਗੁਣਾਂ ਤੋਂ ਅਤੀਤ
ਤੇ ਕਿਤੇ ਮਹਾਰਾਜ ਸਰਗੁਣ ਸਮੇਤ ਹੋ, ਕਿਤੇ ਤਾਂ ਸਾਰਿਆਂ ਗੁਣਾਂ ਦੇ ਸਹਿਤ ਹੀ ਰੂਪ ਹੋ ਕਰਕੇ ਵਰਤ ਰਹੇ ਹੋ। ਹੇ ਗਰੀਬ ਨਵਾਜ, ਕਿਵੇਂ ਆਪ ਜੀ ਦੀ ਗਤੀ ਨੂੰ ਕੋਈ ਜਾਣ ਸਕਦਾ ਹੈ? ਅਕਾਲ ਪੁਰਖ ਪਰਮਾਤਮਾ ਕਿਸੇ ਜੀਵ ਦੇ ਵਿੱਚ ਐਨੀ ਸਮਰੱਥਾ ਨਹੀਂ ਹੈ। ਕਿਵੇਂ ਮਹਾਰਾਜ ਕਿਹੜੇ ਪੱਖ ਤੋਂ ਤੁਹਾਨੂੰ ਕੋਈ ਕਥਨ ਕਰੇਗਾ? ਸਮਗਰ ਰੂਪ ਦੇ ਵਿੱਚ ਕਿਤੇ ਵੀ ਪੱਖ ਤੋਂ ਅੰਤ ਨਹੀਂ ਪੈਂਦਾ। ਜਾਨੀ ਨਾ ਜਾਈ ਤਾਂ ਕੀ ਗਾਤ, ਇਹ ਸਮੁੱਚਾ ਭਾਵ ਸ਼ਬਦ ਦਾ ਇੱਥੇ ਹੀ ਸਾਧ ਸੰਗਤ ਜੀ ਰਹਾਉ ਦੀ ਪੰਕਤੀ ਦੇ ਅੰਦਰ। ਜੇ ਸ਼ਬਦ ਦਾ ਜਿਹੜਾ ਭਾਵ ਹੈ ਕਿ ਪਰਮਾਤਮਾ ਦੀ ਗਤੀ ਨੂੰ ਕੋਈ ਜਾਣ ਹੀ ਨਹੀਂ ਸਕਦਾ। ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ, ਕਹਿ ਪੇਖਾਰਉ ਹਉ ਕਰ ਚਤੁਰਾਈ। ਹੇ ਪਰਮਾਤਮਾ, ਅਸੀਂ ਕਿਹੜੀ ਚਤੁਰਾਈ, ਕਿਹੜੀ ਸਿਆਣਪ ਕਰਕੇ ਆਪ ਜੀ ਨੂੰ ਦੇਖ ਕਰਕੇ ਆਖ ਸਕਦੇ ਹਾਂ ਕਿ ਪਰਮਾਤਮਾ ਇਦਾਂ ਦਾ ਹੀ ਹੈ। ਕਹਿ ਪੇਖਾਰਉ, ਮਹਾਰਾਜ ਕਿਸ ਢੰਗ ਦੇ ਨਾਲ ਤੁਹਾਨੂੰ ਆਪਣੀ ਚਤੁਰਾਈ ਕਰਕੇ ਸਿਆਣਪਾਂ ਕਰਕੇ ਦੇਖ ਸਕਦੇ ਹਾਂ? ਨਾਮੁਮਕਿਨ ਹੈ। ਆਨੰਦ ਸਾਹਿਬ ਪਾਵਨ ਬਾਣੀ ਵਿੱਚ ਹਰ ਰੋਜ਼ ਅਸੀਂ ਬਚਨ ਪੜ੍ਹਦੇ ਹਾਂ। ਸਤਿਗੁਰੂ ਜੀ ਮਨ ਨੂੰ ਸੰਬੋਧਨ ਕਰਦੇ ਹੋਏ ਉਪਦੇਸ਼ ਦਿੰਦੇ ਹਨ, ਹੇ ਪਿਆਰੇ ਮਨਾ, ਕਿਤੇ ਐਵੇਂ ਭੁਲੇਖੇ ਵਿੱਚ ਨਾ ਰਹੇ ਕਿ ਮੇਰੇ ਕੋਲ ਬਹੁਤ ਦੀਆਂ ਚਤੁਰਾਈਆਂ ਨੇ, ਮੈਂ ਬੜੀਆਂ ਸਿਆਣਪਾਂ ਵਾਲਾ, ਮੈਂ ਪਰਮਾਤਮਾ ਨੂੰ ਪਾ ਲਵਾਂਗਾ। ਨਾਮੁਮਕਿਨ ਹੈ। ਇਹ ਮਨ ਚੰਚਲਾ, ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ। ਜਿਵੇਂ ਚੰਗੀ ਤਰ੍ਹਾਂ ਕਿਸੇ ਨੂੰ ਤਾੜਨਾ ਕਰਨ ਵਾਸਤੇ ਦੁਬਾਰਾ ਫਿਰ ਬੋਲ ਕਰਕੇ ਸਮਝਾਇਆ ਜਾਂਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਦੁਬਾਰਾ ਫਿਰ ਉਚਾਰਨ ਕਰਦੇ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ। ਮੇਰੇ ਪਿਆਰੇ ਮਨਾ, ਕਿਸੇ ਵੀ ਅੱਜ ਤੱਕ ਚਤੁਰਾਈਆਂ ਨਾ ਸਿਆਣਪਾਂ ਨਾ ਰੱਬ ਨੂੰ ਨਹੀਂ ਪਾਇਆ, ਨਾ ਹੀ ਕੋਈ ਪਾ ਸਕੇਗਾ। ਤੇ ਇਸ ਪ੍ਰਕਾਰ ਇਹ ਪਰਮਾਤਮਾ ਕਹਿ ਪੇਖਾਰਉ ਹਉ ਕਰ ਚਤੁਰਾਈ। ਮਹਾਰਾਜ ਕਿਹੜੀ ਚਤੁਰਾਈ ਕਰਾਂ, ਕਿਹੜੀ ਸਿਆਣਪ ਦੇ ਨਾਲ ਤੇਰੇ ਸਰੂਪ ਨੂੰ ਦੇਖਣਾ ਕਰਾਂ। ਬਿਸਮਨ ਬਿਸਮੇ ਕਹਿਨ ਕਹਾਤ। ਕਿੰਨੇ ਕਿੰਨੇ ਮਹਾਰਾਜ ਆਪ ਜੀ ਨੂੰ ਕਹਿਣ ਵਾਲੇ ਜਾਂ ਫਿਰ ਕਹਾਉਣ ਵਾਲੇ ਮਹਾਰਾਜ ਤੁਹਾਡੇ ਬਿਸਮ ਹੈਰਾਨੀਜਨਕ ਸਰੂਪ ਨੂੰ ਦੇਖ ਕਰਕੇ ਬਿਸਮਾਦ ਹੁੰਦੇ ਰਹੇ ਆ। ਮਹਾਰਾਜ ਸਰੂਪ ਹੀ ਬੜਾ ਆਪ ਜੀ ਦਾ ਹੈਰਾਨੀਜਨਕ ਹੈ, ਅਚੰਭੇ ਦਾ ਸਰੂਪ ਹੈ। ਅਕਾਲ ਪੁਰਖ ਪਰਮਾਤਮਾ ਜਿਨ੍ਹਾਂ ਨੇ ਆਪ ਜੀ ਦੇ ਸਰੂਪ ਨੂੰ ਕਥਨ ਕਰਨਾ ਕੀਤਾ, ਕਹਾਣ ਕਿਸੇ ਤੋਂ ਮਹਾਰਾਜ ਕਹਿਵਾਉਣਾ ਕੀਤਾ ਹੈ, ਕਿਸੇ ਨੂੰ ਪ੍ਰੇਰਿਤ ਕਰਕੇ ਮਹਾਰਾਜ ਕਹਿਵਾ ਲੈਣਾ ਕੀਤਾ। ਹਰ ਇੱਕ ਨੇ ਮਹਾਰਾਜ ਆਪ ਜੀ ਦੇ ਬਿਸਮਾਦ ਸਰੂਪ ਨੂੰ ਦੇਖ ਕਰਕੇ ਬਿਸਮਾਦ ਹੀ ਹੋ ਜਾਣਾ ਕੀਤਾ। ਹੈਰਾਨੀਜਨਕ ਮਹਾਰਾਜ ਆਪ ਜੀ ਦੇ ਕੌਤਕ ਦੇਖ ਦੇਖ ਕਰਕੇ ਹਰ ਕੋਈ ਹੈਰਾਨ ਹੀ ਹੋਈ ਜਾਂਦਾ ਹੈ। ਕਿਵੇਂ ਮਹਾਰਾਜ ਆਪ ਜੀ ਦਾ ਸਰੂਪ ਹੈ। ਕਿਤੇ ਮਹਾਰਾਜ ਆਪ ਜੀ ਬ੍ਰਹਮ ਵੇਦਿਆਂ ਰੂਪ ਹੋ ਕਰਕੇ ਵਰਤ ਰਹੇ ਹੋ, ਕਿਤੇ ਮਹਾਰਾਜ ਸਾਧ ਰੂਪ ਹੋ ਕਰਕੇ ਵਰਤ ਰਹੇ ਹੋ, ਕਿਤੇ ਸੰਸਾਰ ਦੇ ਚੋਰਾਂ ਰੂਪ ਹੋ ਕਰਕੇ ਵਰਤ ਰਹੇ ਹੋ, ਕਿਤੇ ਮਹਾਰਾਜ ਗੁਣਵਾਨ, ਕਿਤੇ ਔਗਣ ਹਾਰਿਆਂ ਰੂਪ ਹੋ ਕਰਕੇ। ਜਿਤਨੇ ਵੀ ਸੰਸਾਰ ਭਰ ਦੇ ਜੀਵਿਆ, ਪਰਮੇਸ਼ਰ ਸਭ ਦੇ ਅੰਦਰ ਆਪ ਜੀ ਦਾ ਸਰੂਪ ਵਰਤ ਰਿਹਾ ਹੈ। ਔਰ ਇਸੇ ਪ੍ਰਕਾਰ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜੂਰ ਕਹਿੰਦੇ ਨੇ, ਕਹਿ ਪੇਖਾਰਉ ਹਉ ਕਰ ਚਤੁਰਾਈ, ਬਿਸਮਨ ਬਿਸਮੇ ਕਹਿਨ ਕਹਾਤ। ਉਹ ਵੀ ਮਹਾਰਾਜ ਬਿਸਮਾਦ ਹੀ ਹੋ ਗਏ ਨੇ, ਜਿਨ੍ਹਾਂ ਨੇ ਝੂਠਾ ਹੀ ਮਹਾਰਾਜ ਆਪਣਾ ਸੰਸਾਰ ਦੇ ਅੰਦਰ ਪ੍ਰਚਾਰ ਕਰਵਾਇਆ। ਆਪਣੇ ਚੇਲਿਆਂ ਚਾਟਣਿਆਂ ਤੋਂ ਮਹਾਰਾਜ ਬੜਾ ਬੜਾ ਪ੍ਰਚਾਰ ਕਰਾਉਂਦੇ ਆ ਕਿ ਸਾਡੇ ਬਾਬਾ ਜੀ ਇੰਨੀਆਂ ਸ਼ਕਤੀਆਂ ਵਾਲੇ ਨੇ, ਇੰਨੀਆਂ ਕਰਾਮਾਤਾਂ ਵਾਲੇ ਨੇ। ਧੜ ਦੇ ਨਾਲੋਂ ਸਿਰ ਆਪਣਾ ਵੱਖਰਾ ਕਰ ਲੈਂਦੇ ਆ, ਪੈਰ ਹੱਥ ਵੱਖਰੇ ਕਰ ਲੈਂਦੇ, ਫੇਰ ਸਵੇਰ ਹੋਣ ਤੇ ਜੋੜ ਲੈਂਦੇ। ਇਦਾਂ ਦੇ ਬੜੇ ਬੜੇ ਰਿੱਧੀਆਂ ਸਿੱਧੀਆਂ ਕਰਾਮਾਤਾਂ ਵਾਲੇ ਹੈ। ਪਰ ਮਹਾਰਾਜ ਉਹ ਵੀ ਬਿਸਮਾਦ ਹੀ ਹੋ ਗਏ, ਹੈਰਾਨ ਹੀ ਹੋ ਗਏ। ਤੁਹਾਡੇ ਸਰੂਪ ਦਾ ਕੋਈ ਅੰਤ ਪਾ ਹੀ ਨਹੀਂ ਸਕਿਆ। ਕਿੰਨੇ ਕਿੰਨੇ ਸੰਸਾਰ ਦੇ ਅੰਦਰ ਭੇਖ ਧਾਰੀ ਪਖੰਡਪਾਤ ਕਰਨ ਵਾਲੇ ਵੀ ਜੀਵ ਹੈ, ਪਰ ਕਹਿਨ ਕਹਾਤ ਮਹਾਰਾਜ ਸਾਰਿਆਂ ਨੇ ਬਿਸਮਾਦ ਹੀ ਹੋ ਜਾਣਾ ਕੀਤਾ। ਔਰ ਇਸੇ ਪ੍ਰਕਾਰ ਹਜੂਰ ਕਹਿੰਦੇ, ਬਿਸਮਨ ਬਿਸਮੇ ਕਹਿਨ ਕਹਾਤ। ਬਿਸ ਨਾਮ ਵਿਸ਼ਿਆਂ ਦਾ ਹੈ। ਮਨ ਕਹਿੰਦੇ ਨੇ ਜਿਨ੍ਹਾਂ ਦਾ ਮਨ ਵਿਸ਼ਿਆਂ ਦੇ ਵਿੱਚ ਸਾਧ ਸੰਗਤ ਜੀ ਗਲਤਾਨ ਹੋ ਜਾਣਾ ਕੀਤਾ। ਬਿਸਮੇ ਮਹਾਰਾਜ ਕਹਿੰਦੇ ਹੋ ਬਿਸਮਾਦ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਨੂੰ ਕਹਿਣ ਵਾਲੇ ਨਹੀਂ ਬਣੇ। ਉਹ ਸੰਸਾਰ ਦੀ ਖੁਸ਼ਾਮਦ ਕਰਦੇ ਐ, ਵਿਸ਼ੇ ਸੁਖਾਂ ਦੀ ਖੁਸ਼ਾਮਦ ਕਰਦੇ ਰਹਿੰਦੇ ਐ।
ਕਿਉਂਕਿ ਉਹਨਾਂ ਦਾ ਮਨ ਹੀ ਹਰ ਸਮੇਂ ਵਿਸ਼ਿਆਂ ਦੇ ਵਿੱਚ ਲੱਗਾ ਰਹਿੰਦਾ ਹੈ। ਸ਼ਬਦ ਸਪਰਸ਼ ਰੂਪ ਰਸ ਗੰਧ ਇਹਨਾਂ ਵਿਸ਼ਿਆਂ ਦੇ ਵਿੱਚ ਹੀ ਹਰ ਸਮੇਂ ਉਹ ਮਿਲੇ ਰਹਿੰਦੇ ਹਨ। ਹਰ ਸਮੇਂ ਚਿੱਤ ਬਿਰਤੀ ਉਹਨਾਂ ਦੀ ਟਿਕੀ ਰਹਿੰਦੀ ਹੈ। ਐਸੀ ਉਹਨਾਂ ਜੀਵਾਂ ਦੀ ਹਾਲਤ ਬਣੀ ਹੋਈ ਹੈ। ਕਹਿਣ ਕਹਾਤ ਇਸ ਕਰਕੇ ਮਹਾਰਾਜ ਕਹਿੰਦੇ ਵਾਹਿਗੁਰੂ ਦੇ ਸਰੂਪ ਨੂੰ ਨਹੀਂ ਆਖ ਸਕਦੇ। ਉਹ ਆਪ ਵੀ ਔਰ ਆਪਣੇ ਚੇਲਿਆਂ ਦਾਸਾਂ ਤੋਂ ਵੀ ਸੰਸਾਰ ਦੇ ਵਿਸ਼ੇ ਸੁਖਾਂ ਦਾ ਹੀ ਬਾਰ-ਬਾਰ ਪ੍ਰਚਾਰ ਕਰਾਉਂਦੇ ਕਿ ਸੰਸਾਰ ਦੇ ਅੰਦਰ ਮਾਇਆ ਦੇ ਬੜੇ ਭਾਰੇ ਸੁਖ ਹੈ। ਬਹੁਤ ਸੰਸਾਰ ਦੇ ਅੰਦਰ ਸਾਨੂੰ ਸੁਖ ਮਿਲੇ ਹਨ। ਗਣ ਗੰਧਰਵ ਸਿੱਧ ਅਰ ਸਾਧਿਕ। ਫਿਰ ਸਿੱਖਾਂ ਨੇ ਬੇਨਤੀ ਕੀਤੀ ਹੈ ਮਹਾਰਾਜ ਜੋ ਦੇਵੀ ਸ਼ਕਤੀਆਂ ਨੇ ਉਹਨਾਂ ਨੇ ਪ੍ਰਮਾਤਮਾ ਦੀ ਗਤੀ ਨੂੰ ਜਾਣਦਿਆ ਹੋਵੇਗਾ। ਜਿਹੜੇ ਮਹਾਰਾਜ ਜੋ ਦੇਵਤਿਆਂ ਦੇ ਰਾਗੀ ਹਨ, ਦੇਵੀ ਸ਼ਕਤੀਆਂ ਦੇ ਰਾਗੀ ਹੈ, ਗਾਉਣ ਵਾਲੇ, ਉਹਨਾਂ ਨੇ ਪਰਮੇਸ਼ਰ ਦਾ ਅੰਤ ਪਾ ਲਿਆ ਹੋਵੇਗਾ। ਪਰ ਹਜੂਰ ਕਹਿੰਦੇ ਹਨ ਗਣ ਗੰਧਰਵ, ਜਿਹੜੇ ਗਣ ਸਾਧ ਸੰਗਤ ਜੀ ਸ਼ਿਵ ਜੀ ਦੇ ਗਾਉਣਾ ਟਾਉਣਾ ਆਦਿਕ ਜਿਹੜੇ ਰਾਗੀ ਹੈ। ਗੰਧਰਵ ਜਿਹੜੇ ਸਾਧ ਸੰਗਤ ਜੀ ਸਵਰਗਾਂ ਦੇ ਇੰਦਰ ਦੇਵਤੇ ਦੇ ਰਾਗੀ ਹਨ। ਔਰ ਇਸੇ ਪ੍ਰਕਾਰ ਜਿਹੜੇ ਸਿੱਧ ਹਨ 84 ਸਿੱਧ ਹੈ ਅਤੇ ਸਾਧਕ ਜਿਹੜੇ ਜੀ ਸਾਧਨਾ ਪਏ ਕਰ ਰਹੇ ਹੈ। ਮਹਾਰਾਜ ਕਹਿੰਦੇ ਭਾਵੇਂ ਇਹ ਦੇਵੀ ਸ਼ਕਤੀਆਂ ਨੇ, ਗੰਧਰਵ ਹਨ, ਰਾਗੀ ਹੈ, ਭਾਵੇਂ ਸਿੱਧ ਜੋਗੀ ਆਦਿਕ ਹਨ। ਸੁਰ ਨਰ ਦੇਵ ਬ੍ਰਹਮ ਬ੍ਰਹਮਾਦਿਕ। ਔਰ ਇਸੇ ਪ੍ਰਕਾਰ ਸਾਧ ਸੰਗਤ ਜੀ ਸੁਰ ਦੇਵਤੇ, ਸੁਰ ਨਰ ਜਿਹੜੇ ਦੇਵਤਿਆਂ ਵਰਗਾ ਜਿਨ੍ਹਾਂ ਦਾ ਭਲਾ ਸੁਭਾਅ ਬਣਿਆ ਹੋਇਆ ਹੈ, ਤੇ ਨਰ ਜਿਹੜੇ ਮਨੁੱਖ ਹਨ। ਦੇਵ ਸਾਧ ਸੰਗਤ ਜੀ 33 ਕਰੋੜ ਦੇਵਤੇ, ਬ੍ਰਹਮਾ ਆਦਿਕ, ਬ੍ਰਹਮਾ ਸ਼ਿਵ ਜੀ ਵਿਸ਼ਨੂੰ ਆਦਿਕ ਜਿਹੜੀਆਂ ਦੇਵੀ ਸ਼ਕਤੀਆਂ ਨੇ। ਔਰ ਇਸੇ ਪ੍ਰਕਾਰ ਸਨਕ, ਸਨੰਦਨ, ਸਨਾਤਨ ਤੇ ਸੰਤ ਕੁਮਾਰ ਬ੍ਰਹਮਾ ਦੇ 4 ਪੁੱਤਰ, ਇਹ ਜਿਤਨੀਆਂ ਵੀ ਮਹਾਰਾਜ ਕਹਿੰਦੇ ਦੇਵੀ ਸ਼ਕਤੀਆਂ ਨੇ। ਬ੍ਰਹਮਾ ਦੇ ਸਹਿਤ ਹੋਰ ਵੀ ਜਿਤਨੀਆਂ ਦੇਵੀ ਸ਼ਕਤੀਆਂ ਹਨ। ਚਤੁਰ ਵੇਦ ਉਚਰਤ ਦਿਨ ਰਾਤ। ਤੇ ਜਿਹੜੇ ਚਾਰੇ ਵੇਦਾਂ ਨੂੰ ਦਿਨੇ ਵੀ ਰਾਤ ਵੀ ਹਰ ਸਮੇਂ ਉਚਾਰਨ ਕਰਦੇ ਰਹਿੰਦੇ ਹੈ। ਜਾਂ ਫਿਰ ਬ੍ਰਹਮਾ ਪਰਮੇਸ਼ਰ ਦਾ ਅੰਤ ਪਾਉਣ ਦੇ ਵਾਸਤੇ ਸਾਧ ਸੰਗਤ ਜੀ ਰਾਤ ਦਿਨ ਚਾਰੇ ਬ੍ਰਹਮਾ ਨੂੰ ਵੇਦਾਂ ਨੂੰ ਉਚਾਰਨ ਦੇ ਵਿੱਚ ਲੱਗਾ ਰਹਿੰਦਾ ਹੈ, ਕੰਠੋਂ ਹੀ ਉਚਾਰਦਾ ਰਹਿੰਦਾ ਹੈ। ਬ੍ਰਹਮਾ ਚਾਰੇ ਵੇਦ ਉਚਾਰਨ ਦੇ ਵਿੱਚ ਲੱਗਾ ਰਹਿੰਦਾ ਹੈ ਪਰਮੇਸ਼ਰ ਦਾ ਅੰਤ ਪਾਉਣ ਦੇ ਵਾਸਤੇ। ਹਜੂਰ ਕਹਿੰਦੇ ਕਿੰਨੇ ਕਿੰਨੇ ਐਸੇ ਦੇਵੀ ਸ਼ਕਤੀਆਂ ਵਾਲੇ ਹਨ। ਆਗਮ ਆਗਮ ਠਾਕੁਰ ਆਗਾਦ। ਪਰ ਐਸਾ ਮਾਲਕ ਪਰਮੇਸ਼ਰ ਹੈ, ਫਿਰ ਵੀ ਇਹਨਾਂ ਨੂੰ ਮਹਾਰਾਜ ਕਹਿੰਦੇ ਬ੍ਰਹਮਾ ਜੀ, ਵਿਸ਼ਨੂੰ, ਸ਼ਿਵ ਜੀ ਆਦਿਕ ਜਿਤਨੀਆਂ ਵੀ ਦੇਵੀ ਸ਼ਕਤੀਆਂ ਨੇ, ਵੇਦਾਂ ਨੂੰ ਸਭ ਨੂੰ ਅਗਮ ਅਗਾਧ ਹੀ ਪਰਮੇਸ਼ਰ ਨੂੰ ਆਖਣਾ ਪੈਂਦਾ ਹੈ। ਅਗਮ ਅਗਮ ਉਹ ਮਨ ਦੀ ਗਮਤਾ ਤੋਂ ਪਰੇ ਹੈ। ਵੇਦਾਂ ਕਰਕੇ ਵੀ ਪਰਮੇਸ਼ਰ ਤੱਕ ਗਮਤਾ ਨਹੀਂ ਕੀਤੀ ਜਾ ਸਕਦੀ। ਸ਼ਾਸਤਰਾਂ ਕਰਕੇ ਵੀ ਪ੍ਰਮਾਤਮਾ ਤੱਕ ਪਹੁੰਚਿਆ ਨਹੀਂ ਜਾ ਸਕਦਾ। ਐਸਾ ਅਗਾਧ ਡੂੰਘਾਈ ਵਾਲਾ ਪਰਮੇਸ਼ਰ ਦਾ ਸਰੂਪ ਹੈ, ਕਿਸੇ ਪੱਖ ਤੋਂ ਵੀ ਪ੍ਰਮਾਤਮਾ ਤੱਕ ਪਹੁੰਚਿਆ ਨਹੀਂ ਜਾ ਸਕਦਾ। ਨੇਤ ਨੇਤ ਕਥੰਤ ਵੇਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੇਦ ਵੀ ਪ੍ਰਮਾਤਮਾ ਨੂੰ ਬੇਅੰਤ ਬੇਅੰਤ ਕਰਕੇ ਉਚਾਰਨ ਕਰਦੇ ਆ। ਸਾਧ ਸੰਗਤ ਜੀ ਕਿਸੇ ਭਾਵੇਂ ਸ਼ਕਤੀਆਂ ਕਰਕੇ ਮਨੁੱਖ ਯਤਨ ਕਰਦਾ ਹੈ, ਭਾਵੇਂ ਚਤੁਰਾਈਆਂ ਕਰਕੇ ਤੇ ਭਾਵੇਂ ਸਿਆਣਪਾਂ ਕਰਕੇ। ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਹਜੂਰ ਕਹਿੰਦੇ ਪ੍ਰਮਾਤਮਾ ਦੇ ਸਰੂਪ ਨੂੰ ਕੋਈ ਕਥਨ ਕਰ ਹੀ ਨਹੀਂ ਸਕਦਾ। ਜਿਤਨੇ ਮਰਜ਼ੀ ਕੋਈ ਸੰਸਾਰ ਦੇ ਜੀਵ ਯਤਨ ਕਰ ਲੈਣ, ਪਰ ਪ੍ਰਮਾਤਮਾ ਤੱਕ ਕਦੇ ਪਹੁੰਚ ਕੀਤੀ ਹੀ ਨਹੀਂ ਜਾ ਸਕਦੀ। ਐਸਾ ਅਗਮ ਅਗਾਧ ਸਰੂਪ ਹੈ। ਗੁਣ ਬੇਅੰਤ ਬੇਅੰਤ ਭਣ ਨਾਨਕ। हे ਪ੍ਰਮਾਤਮਾ, ਕਿਵੇਂ ਆਪ ਜੀ ਦੇ ਗੁਣਾਂ ਨੂੰ ਕੋਈ ਕਥਨ ਕਰ ਸਕਦਾ ਹੈ? ਪਰਮੇਸ਼ਰ ਬੇਅੰਤ ਆਪ ਜੀ ਦੇ ਗੁਣ ਹਨ। ਸਾਡੀ ਜਿਹਬਾ ਇੱਕ ਹੈ ਔਰ ਇੱਕ ਜਿਹਬਾ ਦੇ ਨਾਲ ਬੇਅੰਤ ਗੁਣਾਂ ਨੂੰ ਕਿਵੇਂ ਕੋਈ ਭਲਾ ਕਥਨ ਕਰ ਸਕਦਾ ਹੈ? ਪਰਮੇਸ਼ਰ ਦੇ ਗੁਣਾਂ ਦਾ ਅੰਤ ਪਾਏ ਨਹੀਂ ਜਾ ਸਕਦਾ। ਜਿਹਬਾ ਏਕ ਕਵਨ ਗੁਣ ਕਹੀਐ। ਅਕਾਲ ਪੁਰਖ ਵਾਹਿਗੁਰੂ ਕਿਹੜੇ ਕਿਹੜੇ ਆਪ ਜੀ ਦੇ ਗੁਣਾਂ ਨੂੰ ਕਹਿਣਾ ਕਰੀਏ। ਬੇਸੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਹੀਐ। हे ਪ੍ਰਮਾਤਮਾ, ਕਿਸੇ ਵੀ ਆਪ ਜੀ ਦਾ ਅੰਤ ਨਹੀਂ ਲੈਣਾ ਕੀਤਾ। ਸੇਕ ਨਾਗ ਤੇਰੂ ਮਰਮ ਨਾ ਜਾਣਾ। ਸ਼ੇਸ਼ ਨਾਗ 1000 ਰਸਨਾ ਹੈ ਸ਼ੇਸ਼ ਨਾਗ ਦੀ।
ਤੇ ਸਾਧ ਸੰਗਤ ਜੀ ਦੋ ਦੋ ਰਸਨਾਵਾਂ ਰੂਪ ਹੋ ਕਰਕੇ 2000 ਨਿਤਾ ਪ੍ਰਤੀ ਅਕਾਲ ਪੁਰਖ ਪਰਮੇਸ਼ਰ ਦਾ ਨਿਤ ਨਵਾਂ ਨਾਮ ਉਚਾਰਨ ਕਰਦਾ ਹੈ। 2000 ਨਿਤ ਨਵਾਂ ਨਾਮ ਲੈਂਦਾ ਹੈ। ਤੇ ਪਰਮੇਸ਼ਰ ਦੇ ਨਾਮਾਂ ਦਾ ਕੋਈ ਅੰਤ ਨਹੀਂ ਪੈਂਦਾ, ਤੇ ਵਾਹਿਗੁਰੂ ਦੇ ਸਰੂਪ ਦਾ ਕਿਵੇਂ ਕੋਈ ਅੰਤ ਪਾ ਸਕਦਾ ਹੈ। ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਗੁਣ ਬੇਅੰਤ, ਬੇਅੰਤ ਭੰਨ ਨਾਨਕ। ਪਰਮੇਸ਼ਰ ਆਪ ਜੀ ਦੇ ਗੁਣ ਵੀ ਬੇਅੰਤ ਹਨ, ਤੇ ਭੰਨ ਗੁਣ ਉਚਾਰਨ ਕਰਨ ਵਾਲੇ ਵੀ ਮਹਾਰਾਜ ਬੇਅੰਤ ਹੀ ਸੰਸਾਰ ਦੇ ਜੀਵ ਹੈ। ਮਹਾਰਾਜ ਸਾਹਿਬ ਜੀ ਦੇ ਵਚਨ ਪੜ੍ਹਦੇ ਹਾਂ, ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ। ਮਹਾਰਾਜ ਭਗਤੀ ਦੇ ਭੰਡਾਰੇ ਬੇਅੰਤ ਹੀ ਭਰੇ ਪਏ ਹੈ। ਔਰ ਇਸੇ ਪ੍ਰਕਾਰ ਕਿੰਨੇ ਕਿੰਨੇ ਮਹਾਰਾਜ ਭਗਤੀ ਕਰਨ ਵਾਲੇ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨੇਕ ਅਨੰਤਾ। ਮਹਾਰਾਜ ਅਨੇਕਾਂ ਹੀ ਅੰਤ ਤੋਂ ਰਹਿਤ ਅਨੰਤ ਹੀ ਮਹਾਰਾਜ ਆਪ ਜੀ ਦੀ ਭਗਤੀ ਕਰਨ ਵਾਲੇ। ਮਹਾਰਾਜ ਬੇਅੰਤ ਆਪ ਜੀ ਦੇ ਗੁਣਾਂ ਨੂੰ ਉਚਾਰਨ ਕਰਨ ਵਾਲੇ, ਬੇਅੰਤ ਮਹਾਰਾਜ ਆਪ ਜੀ ਦੇ ਗੁਣ ਹਨ। ਪਰ ਭਾਵੇਂ ਕਿੰਨੇ ਵੀ ਸੰਸਾਰ ਦੇ ਜੀਵ ਸਾਰੇ ਮਿਲ ਕਰਕੇ ਯਤਨ ਕਰਨ, ਫੇਰ ਵੀ ਸਾਧ ਸੰਗਤ ਜੀ ਵਾਹਿਗੁਰੂ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਭਗਤ ਕਬੀਰ ਸਾਹਿਬ ਜੀ ਦਾ ਪਾਵਨ ਸ਼ਲੋਕ ਹੈ ਕਿ ਜੇ 7 ਸਮੁੰਦਰਾਂ ਦਾ ਪਾਣੀ ਲੈ ਕਰਕੇ ਦਵਾਰ ਭਾਵ ਉਹਦੀ ਸਿਆਹੀ ਬਣਾ ਲਈ ਜਾਵੇ, 18 ਭਾਰ ਬਨਸਪਤ ਲੈ ਕੇ ਉਹਦੀ ਕਲਮਾਂ ਬਣਾ ਲਈਆਂ ਜਾਣ, ਧਰਤੀ ਸਾਰੀ ਕਾਗਜ਼ ਰੂਪ ਹੋ ਜਾਣਾ ਕਰੇ, ਹਵਾ ਚਲਾਉਣ ਵਾਲੀ ਬਣ ਜਾਵੇ, ਪਰ ਫਿਰ ਵੀ ਪਰਮੇਸ਼ਰ ਦਾ ਅੰਤ ਨਹੀਂ ਪਾਇਆ ਜਾ ਸਕਦਾ। ਕਬੀਰ ਸਾਧ ਸਮੁੰਦਰ ਹੈ ਮਸ ਕਰੋ, ਕਲਮ ਕਰੋ ਬਨ ਰਾਏ, ਬਸਦਾ ਕਾਗਦ ਜੋ ਕਰੋ ਹਰ ਜਸ ਲਿਖਨ ਨਾ ਜਾਏ। ਫਿਰ ਵੀ ਪੂਰਾ ਪਰਮੇਸ਼ਰ ਦਾ ਜਸ ਨਾ ਤਾਂ ਲਿਖਿਆ ਜਾ ਸਕਦਾ ਹੈ, ਨਾ ਰਸਨਾ ਤੋਂ ਉਚਾਰਨ ਕੀਤਾ ਜਾ ਸਕਦਾ ਹੈ। ਐਸਾ ਬੇਅੰਤ ਪਰਮੇਸ਼ਰ ਵਾਹਿਗੁਰੂ ਹੈ। ਕਹਿਨ ਨਾ ਜਾਈ ਪਰੈ ਪਰਾਤ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਕਹਿਨ ਨਾ ਜਾਈ, ਹੇ ਜੀਵਾ ਕਿਸੇ ਜੀਵ ਤੋਂ ਵੀ ਕਹਿਆ ਨਹੀਂ ਜਾ ਸਕਦਾ, ਭਾਵੇਂ ਜਿੰਨਾ ਮਰਜ਼ੀ ਕੋਈ ਯਤਨ ਕਰ ਲਵੇ, ਕਿਉਂਕਿ ਪਰੈ ਪਰਾਤ ਉਹ ਪਰੇ ਤੋਂ ਪਰੇ ਪਰਮਾਤਮਾ ਦਾ ਸਰੂਪ ਹੈ। ਪਰ ਆਤ ਜੀਵਾਂ ਦੇ ਵਿੱਚ ਵਿਸ਼ੇਸ਼ ਕਰਕੇ ਆਇਆ ਹੋਇਆ, ਪਰ ਜੀਵਾਂ ਵਿੱਚ ਹੁੰਦਾ ਹੋਇਆ ਵੀ ਪਰਮੇਸ਼ਰ ਪਰੇ ਹੈ, ਜੀਵਾਂ ਵਿੱਚ ਹੁੰਦਾ ਹੋਇਆ ਵੀ ਪਰਮਾਤਮਾ ਅਸੰਗ ਹੈ, ਪਤਾ ਹੀ ਨਹੀਂ ਚੱਲਦਾ। ਐਸਾ ਸਾਧ ਸੰਗਤ ਜੀ ਬੁੱਧੀ ਤੇ ਜੋ ਮਤ ਤੇ ਭਰਮ ਦਾ ਪਰਦਾ ਪਾਇਆ ਹੋਇਆ ਪਰਮਾਤਮਾ ਨੇ, ਐਸਾ ਮੋਹ ਮਮਤਾ ਦਾ ਪਰਦਾ ਪਾਇਆ ਹੋਇਆ ਕਿ ਜੀਵ ਦੇ ਅੰਦਰ ਹੁੰਦਾ ਹੋਇਆ ਵੀ ਪਰਮਾਤਮਾ ਦਾ ਪਤਾ ਨਹੀਂ ਚੱਲਦਾ। ਪਰਮੇਸ਼ਰ ਦਾ ਇਹ ਭਰੋਸਾ ਨਹੀਂ ਹੁੰਦਾ ਕਿ ਪਰਮਾਤਮਾ ਸੱਚ ਮੇਰੇ ਅੰਦਰ ਹੀ ਬੈਠਾ ਹੋਇਆ। ਰਸਨਾ ਤੋਂ ਭਾਵੇਂ ਬੋਲੀ ਜਾਂਦਾ ਹੈ ਕਿ ਹਰ ਘਟ ਦੇ ਅੰਦਰ ਹੈ, ਮੇਰੇ ਅੰਦਰ ਵੀ ਪਰਮਾਤਮਾ ਜੋਤ ਰੂਪ ਹੋ ਕੇ ਪ੍ਰਕਾਸ਼ ਪਿਆ ਕਰਦਾ, ਪਰ ਐਸਾ ਮਹਾਰਾਜ ਕਹਿੰਦੇ ਮੋਹ ਮਮਤਾ ਦਾ ਪਰਮਾਤਮਾ ਨੇ ਪਰਦਾ ਪਾਇਆ, ਕਨਾਤ ਧਾਣੀ ਹੋਈ ਹੈ, ਹਿਰਦੇ ਘਰ ਵਿੱਚ ਹੁੰਦਾ ਹੋਇਆ ਵੀ ਸਾਖਸ਼ਾਤ ਰੂਪ ਹੋ ਕਰਕੇ ਦਰਸ਼ਨ ਨਹੀਂ ਦਿੰਦਾ। ਪਰਮਾਤਮਾ ਦਿਸਦਾ ਨਹੀਂ ਹੈ, ਪਰ ਪਰਾਤ ਉਹ ਸਭ ਜੀਵਾਂ ਵਿੱਚ ਹੁੰਦਾ ਹੋਇਆ ਵੀ ਪਰੇ ਹੈ। ਦੇਵ ਗੰਧਾਰੀ ਮਹੱਲਾ ਪੰਜਵਾ। ਧਿਆਏ ਗਾਏ ਕਰਨ ਹਾਰ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਉਚਾਰਨ ਕਰ ਰਹੇ ਨੇ, ਹੇ ਗੁਰਸਿੱਖੋ ਕਿੰਨੇ ਸੰਸਾਰ ਦੇ ਜੀਵ ਹਨ ਜਿਹੜੇ ਧਿਆਨ ਬਿਰਤੀ ਦੁਆਰਾ ਪ੍ਰਮਾਤਮਾ ਨੂੰ ਧਿਆਉਂਦੇ ਐ, ਔਰ ਕੁਝ ਰਸਨਾ ਤੋਂ ਬੋਲ ਕਰਕੇ ਗਾਉਣ ਵਾਲੇ ਜਿਹੜੇ ਗਵਈਏ ਬਣ ਕੇ ਪ੍ਰਮਾਤਮਾ ਨੂੰ ਗਾ ਰਹੇ ਐ, ਕਰਨਹਾਰ। ਪਰ ਮਹਾਰਾਜ ਕਹਿੰਦੇ ਗਾਉਂਦੇ ਹਨ ਭਾਵੇਂ ਧਿਆਉਂਦੇ ਹਨ, ਸਾਰੇ ਕਰਨਹਾਰ ਪਰਮੇਸ਼ਰ ਨੂੰ ਗਾ ਰਹੇ ਧਿਆ ਰਹੇ ਐ। ਸਾਧ ਸੰਗਤ ਜੀ ਸਤਿਗੁਰੂ ਜੀ ਦਾ ਗੁਰਬਾਣੀ ਵਿੱਚ ਬਚਨ ਹੈ ਕਿ ਜਿਹੜੇ ਬ੍ਰਹਮ ਵੇਤੇ ਹੁੰਦੇ ਹਨ ਸਾਧ ਸੰਗਤ ਜੀ, ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਜੀ ਪ੍ਰਾਪਤੀ ਦਾ ਬ੍ਰਹਮ ਗਿਆਨ ਪ੍ਰਾਪਤ ਹੋ ਜਾਂਦਾ ਹੈ, ਬ੍ਰਹਮ ਦਾ ਗਿਆਨ ਜਿਨ੍ਹਾਂ ਦੇ ਹਿਰਦੇ ਅੰਦਰ ਪ੍ਰਗਟ ਹੋ ਜਾਂਦਾ ਹੈ, ਉਹ ਜੋ ਕੁਝ ਵੀ ਕੰਨਾਂ ਦੇ ਨਾਲ ਸੁਣਦੇ ਉਹਨਾਂ ਨੂੰ ਇਉਂ ਪ੍ਰਤੀਤ ਹੁੰਦਾ ਕਿ ਵੀ ਪਰਮੇਸ਼ਰ ਦਾ ਨਾਮ ਹੀ ਹੈ, ਪਰਮੇਸ਼ਰ ਦਾ ਜਾਪ ਹੀ ਹੋ ਰਿਹਾ ਹੈ। ਜੇ ਕਿਸੇ ਪੰਛੀ ਦੀ ਆਵਾਜ਼ ਸੁਣਦੇ ਐ, ਕਿਸੇ ਪਸ਼ੂ ਦੀ ਆਵਾਜ਼ ਸੁਣਦੇ ਨੇ, ਤਾਂ ਵੀ ਪ੍ਰਤੀਤ ਹੁੰਦਾ ਕਿ ਵੀ ਰੱਬ ਨੂੰ ਗਾ ਰਹੇ ਐ।
ਜੇ ਹਵਾ ਦੀ ਆਵਾਜ਼ ਸੁਣਦੇ ਆ ਕਿ ਪੌਣ ਵੀ ਪਰਮੇਸ਼ਰ ਨੂੰ ਗਾ ਰਹੀ ਹੈ, ਗਾਵਹਿ ਤੁਹਾਨੂੰ ਪਵਨ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਇਹ ਸੋਦਰ ਵਾਲੀ ਪੌੜੀ ਪੜ ਕਰਕੇ ਦੇਖਣੀ, ਹਰ ਸ਼ਕਤੀ, ਹਰ ਤੱਤ, ਹਰ ਇੱਕ ਜੀਵ, ਹਰ ਦੇਵੀ ਸ਼ਕਤੀ ਰੱਬ ਨੂੰ ਗਾ ਰਹੇ ਹੈ। ਪਰ ਮਹਾਰਾਜ ਕਹਿੰਦੇ ਉਦੋਂ ਪਤਾ ਚੱਲਦਾ ਜਦੋਂ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੁੰਦਾ ਹੈ। ਸਤਿਗੁਰੂ ਜੀ ਨੇ ਉਚਾਰਨ ਕੀਤਾ, हे परमात्मा, जो बोलत है मृग मीन पंखेरु, सो बिन हर जापत है नहीं होर। महाराज भावें कोई मिर्ग है, पंछी है, भावें कोई मोर आदि के किन्नियां जातियां प्रजातियां आप जी ਦੀਆਂ ਬਣਾਈਆਂ ਨੇ, हर एक महाराज ਤੁਹਾਡਾ ਹੀ ਜਾਪ ਜਪਦਾ ਪਿਆ, हर एक जीव ਤੁਹਾਨੂੰ ਹੀ महाराज ਜਪਦਾ ਪਿਆ। ਜਿਵੇਂ ਸਾਧ ਸੰਗਤ ਜੀ ਕੋਈ ਕਿਸੇ ਢੰਗ ਦੇ ਨਾਲ ਤੋਂ ਕਿਸੇ ਢੰਗ ਦੇ ਨਾਲ ਆਪਣੇ ਅੰਦਾਜ਼ੇ ਲਾ ਲੈਂਦਾ ਕਿ ਆਵਾਜ਼ ਇਦਾਂ ਦੀ ਹੈ, ਪਰ ਬ੍ਰਹਮ ਬੇਤਿਆਂ ਦੀ ਮਹਾਰਾਜ ਕਹਿੰਦੇ ਦ੍ਰਿਸ਼ਟੀ ਦੇ ਵਿੱਚ, ਉਹਨਾਂ ਦੀ ਸੁਣਨ ਸ਼ਕਤੀ ਦੇ ਵਿੱਚ ਕੇਵਲ ਬ੍ਰਹਮ ਹੀ ਨਜ਼ਰ ਆਉਂਦਾ, ਬ੍ਰਹਮ ਹੀ ਉਹਨਾਂ ਨੂੰ ਸੁਣਦਾ ਹੈ। ਬ੍ਰਹਮ ਦੀਸੈ ਬ੍ਰਹਮ ਸੁਣੀਐ, ਏਕ ਏਕ ਵਖਾਣੀ ਹੈ। ਆਤਮ ਹਾਰਾ ਕਰਨ ਹਾਰਾ, ਪ੍ਰਭ ਬਿਨਾ ਨਹੀਂ ਜਾਣੀਐ। ਐਸੀ ਪ੍ਰਮਾਤਮਾ ਨੇ ਉਹਨਾਂ ਨੂੰ ਸ਼ਕਤੀ ਬਖਸ਼ੀ ਹੈ। ਤੇ ਹਜੂਰ ਕਹਿੰਦੇ ਧਿਆਏ ਗਾਏ ਕਰਨੈ ਹਾਰ। ਭਾਵੇਂ ਕੋਈ ਧਿਆਨ ਬਿਰਤੀ ਲਾ ਕੇ ਬੈਠਾ ਹੈ, ਭਾਵੇਂ ਕੋਈ ਗਵਈਆ ਬਣ ਕਰਕੇ ਪਰਮੇਸ਼ਰ ਨੂੰ ਗਾ ਰਿਹਾ ਹੈ, ਉਹ ਕਰਨਹਾਰ ਪਰਮੇਸ਼ਰ ਨੂੰ ਗਾ ਰਹੇ ਹਨ। ਅਥਵਾ हे ਗੁਰਸਿੱਖ ਜੀ ਧਿਆਉਣਾ ਹੈ ਨਾ, ਤਾਂ ਵੀ ਕਰਨਹਾਰ ਪਰਮੇਸ਼ਰ ਦਾ ਧਿਆਨ ਧਾਰਨ ਕਰ। ਤੇ ਜੇ ਗਾਉਣਾ ਹੈ ਤੇ ਮਹਾਰਾਜ ਕਹਿੰਦੇ ਪ੍ਰੀਤ ਰੂਪ ਰਸਨਾ ਦੇ ਨਾਲ ਕਰਨਹਾਰ ਪਰਮੇਸ਼ਰ ਨੂੰ ਗਾਉਣਾ ਕਰ। ਜਿਸ ਪਰਮੇਸ਼ਰ ਨੂੰ ਗਾਉਣ ਦੇ ਨਾਲ, ਅਕਾਲ ਪੁਰਖ ਵਾਹਿਗੁਰੂ ਜੀ ਦੀਆਂ ਸਿਫਤ ਸਾਹਾਂ ਗਾਉਣ ਦੇ ਨਾਲ ਸੰਸਾਰ ਦੇ ਬੰਧਨ ਟੁੱਟ ਜਾਂਦੇ ਐ, ਮੁਕਤੀ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ। ਜਿਸ ਪਰਮੇਸ਼ਰ ਦਾ ਧਿਆਨ ਧਾਰਨ ਕਰਨ ਦੇ ਨਾਲ ਅੰਤ ਸਮੇਂ ਮਰ ਕੇ ਟੇਢੀਆਂ ਜੂਨਾਂ ਦੇ ਵਿੱਚ ਨਹੀਂ ਜਾਣਾ ਪੈਂਦਾ, ਉਸ ਪ੍ਰਮਾਤਮਾ ਦਾ ਧਿਆਨ ਧਾਰਨ ਕਰ ਜਿਸ ਵਾਹਿਗੁਰੂ ਦੀ ਸ਼ਕਤੀ ਸਰਬ ਥਾਵਾਂ ਤੇ ਵਰਤ ਰਹੀ ਹੈ। ਧਿਆਨ ਧਰੋ ਤਿਹ ਕੋ ਮਨ ਮੈਂ, ਜਿਹ ਕੋ ਅਮਿਤ ਤੋਜ ਸਭੈ ਜਗ ਛਾਇਓ। ਚਤੁਰ ਦਿਸ਼ਾ ਕੀਨੋ ਬਲ ਆਪਣਾ, ਜਿਸ ਪ੍ਰਮਾਤਮਾ ਨੇ ਸਰਬ ਥਾਵਾਂ ਤੇ ਬਲ ਪ੍ਰਗਟ ਕੀਤਾ ਹੈ, ਉਸ ਪਰਮੇਸ਼ਰ ਦਾ ਧਿਆਨ ਧਾਰਨ ਕਰ। ਭਾਉ ਨਾਹੀ ਸੁਖ ਸਹਿਜ ਆਨੰਦਾ। ਮਹਾਰਾਜ ਦਾਤ ਕੀ ਪ੍ਰਾਪਤ ਹੋਵੇਗੀ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਕਿਸੇ ਪ੍ਰਕਾਰ ਦਾ ਭਾਉ ਨਹੀਂ ਤੇਰੇ ਮਨ ਵਿੱਚ ਰਹੇਗਾ, ਕਿਸੇ ਪ੍ਰਕਾਰ ਦਾ ਡਰ ਖੌਫ ਨਹੀਂ ਤੇਰੇ ਅੰਦਰ ਰਹੇਗਾ। ਹਰ ਪ੍ਰਕਾਰ ਦੇ ਡਰ ਖਤਮ ਹੋ ਜਾਣਗੇ। ਸੁਖ ਸਹਿਜ ਆਨੰਦਾ, ਤੇ ਸੁਖ ਜੋ ਸਹਿਜ ਹਿਰਦੇ ਦੀ ਅਡੋਲਤਾ ਬਣਾਉਣ ਵਾਲਾ ਆਨੰਦ ਸਰੂਪ ਹੈ, ਸੁਖ ਸਰੂਪ ਹੈ। ਮਹਾਰਾਜ ਕਹਿੰਦੇ ਉਹ ਪ੍ਰਮਾਤਮਾ ਤੈਨੂੰ ਮਿਲ ਜਾਵੇਗਾ, ਕਿਸੇ ਪ੍ਰਕਾਰ ਦਾ ਭੈ ਨਹੀਂ ਰਹੇਗਾ। ਮਹਾਰਾਜ ਕਹਿੰਦੇ ਸੁਖ ਸਹਿਜ ਆਨੰਦਾ, ਹਿਰਦੇ ਅੰਦਰ ਸੁਖ, ਹਿਰਦੇ ਦੀ ਅਡੋਲਤਾ ਅਤੇ ਆਨੰਦ ਪ੍ਰਾਪਤ ਹੋਵੇਗਾ। ਨਾਨਕ ਉਹੀ ਰੇ ਏਕ ਸਮਾਰ। ਅਨੇਕਾਂ ਰੂਪ ਹੋ ਕਰਕੇ ਉਹੀ ਰੇ, ਉਹੀ ਇੱਕ ਪ੍ਰਮਾਤਮਾ ਹੀ ਵਰਤ ਰਿਹਾ ਹੈ। ਇਸ ਕਰਕੇ ਏਕ ਸਮਾਰ, ਇੱਕ ਪਰਮੇਸ਼ਰ ਨੂੰ ਸਮਾਰ ਚੇਤੇ ਕਰ, ਸਮਾਰ ਸਿਮਰਿਆ ਕਰ, ਸਮਾਰ ਹਿਰਦੇ ਘਰ ਦੇ ਵਿੱਚ ਸੰਭਾਲ ਕਰਕੇ ਰੱਖ। ਕਦੇ ਵੀ ਪਰਮੇਸ਼ਰ ਨੂੰ ਵਿਸਾਰਨਾ ਨਾ ਕਰ, ਕਿਉਂਕਿ ਅਨੇਕ ਉਹੀ ਰੇ ਜਿਹੜਾ ਤੇਰੇ ਅੰਦਰ ਹੈ ਨਾ, ਇੱਕ ਰੂਪ ਹੋ ਕਰਕੇ ਵਰਤ ਰਿਹਾ ਹੈ। ਜੀਵ ਅਨੇਕ ਅਨੇਕਾਂ ਰੂਪ ਹੋ ਕਰਕੇ ਉਹੋ ਹੀ ਪ੍ਰਮਾਤਮਾ ਸਰਬ ਦੇ ਅੰਦਰ ਵਰਤਦਾ ਪਿਆ। ਇਸ ਕਰਕੇ ਏਕ ਸਮਾਰ, ਇੱਕ ਪਰਮੇਸ਼ਰ ਨੂੰ ਸਿਮਰਿਆ ਕਰ, ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਿਆ ਕਰ, ਜਿਹੜਾ ਪ੍ਰਮਾਤਮਾ ਹਿਰਦੇ ਅੰਦਰ ਸੁਖ ਦੀ ਦਾਤ ਬਖਸ਼ਿਸ਼ ਕਰਨ ਵਾਲਾ ਹੈ, ਹਿਰਦੇ ਦੇ ਅੰਦਰ ਬ੍ਰਹਮਾਨੰਦ ਦਾ ਰਸ ਬਖਸ਼ਿਸ਼ ਕਰਨ ਵਾਲਾ ਹੈ, ਔਰ ਹਰ ਪ੍ਰਕਾਰ ਦੇ ਭੈ ਖਤਮ ਕਰਨ ਵਾਲਾ ਹੈ, ਹਰ ਪ੍ਰਕਾਰ ਦੇ ਡਰਾਂ ਨੂੰ ਦੂਰ ਕਰਕੇ ਹਿਰਦੇ ਦੀ ਅਡੋਲਤਾ ਬਣਾਉਣ ਵਾਲਾ ਹੈ। ਵਿਸਰਾਮ ਦੇ ਕੇ ਹਜੂਰ ਫਰਮਾਉਂਦੇ ਹਨ, ਸਫਲ ਮੂਰਤ ਗੁਰ ਮੇਰਾ ਮਾਥਾ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਉਚਾਰਨ ਕਰ ਰਹੇ ਨੇ, ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਸਾਡੇ ਸੀਸ ਤੇ ਮਿਹਰ ਭਰਿਆ ਹੱਥ ਰੱਖਿਆ ਹੈ। ਮਹਾਰਾਜ ਸੱਚੇ ਪਾਤਸ਼ਾਹੀ ਦਾ ਜੋ ਸਰੂਪ ਹੈ ਨਾ, ਫਲਾਂ ਦੇ ਸਹਿਤ ਹੈ। ਜਿਨ੍ਹਾਂ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖ ਦਿੰਦੇ ਆ ਨਾ ਗਰੀਬ ਨਵਾਜ ਸਤਿਗੁਰੂ ਜੀ, ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਰੂਪੀ ਹੱਥ ਰੱਖ ਦਿੰਦੇ ਆ।
ਉਹਨਾਂ ਨੂੰ ਸਾਧ ਸੰਗਤ ਜੀ ਕੋਈ ਡੁਲਾ ਨਹੀਂ ਸਕਦਾ, ਕੋਈ ਝੁਕਾ ਨਹੀਂ ਸਕਦਾ, ਕੋਈ ਲਲਚਾ ਨਹੀਂ ਸਕਦਾ ਉਹਨਾਂ ਦੇ ਮਨ ਨੂੰ, ਜਿਨ੍ਹਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋ ਜਾਂਦੀ ਹੈ। ਔਰ ਕਿਸੇ ਪ੍ਰਕਾਰ ਦੇ ਉਹਨਾਂ ਦੇ ਵਿਵਹਾਰਕ ਪਰਮਾਰਥ ਕਾਰਜਾਂ ਦੇ ਵਿੱਚ ਕੋਈ ਵਿਘਨ ਵੀ ਨਹੀਂ ਪਾ ਸਕਦਾ। ਸਤਿਗੁਰੂ ਜੀ ਦਾ ਮੁਖ ਵਾਕ ਪੜ੍ਹਦੇ ਹਾਂ, ਸਿਰ ਉੱਪਰ ਠਾਡਾ ਗੁਰ ਸੂਰਾ, ਨਾਨਕ ਤਾਕੇ ਕਾਰਜ ਪੂਰਾ। ਉਹਨਾਂ ਦੇ ਸਰਬ ਕਾਰਜ ਪੂਰੇ ਹੋ ਜਾਂਦੇ ਜਿਨ੍ਹਾਂ ਦੇ ਸਿਰ ਤੇ ਪੂਰਾ ਗੁਰੂ ਖੜਾ ਹੈ, ਜਿਨ੍ਹਾਂ ਦੇ ਸੀਸ ਤੇ ਮਿਹਰ ਭਰਿਆ ਹੱਥ ਮਹਾਰਾਜ ਗੁਰੂ ਕਲਗੀਧਰ ਪਿਤਾ ਸਤਿਗੁਰੂ ਜੀ ਰੱਖ ਦਿੰਦੇ ਐ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦੇ ਕਾਰਜ ਸਦਾ ਹੀ ਪੂਰੇ ਹੁੰਦੇ ਐ, ਕਦੇ ਵੀ ਉਹਨਾਂ ਵਿੱਚ ਕੋਈ ਵਿਘਨ ਨਹੀਂ ਪਾ ਸਕਦਾ। ਵਿੱਚ ਕਰਤਾ ਪੁਰਖ ਖਲੋਵਾ, ਵਾਲ ਨਾ ਵਿੰਗਾ ਹੋਵਾ। ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਸਫਲ ਮੂਰਤ ਗੁਰ ਮੇਰਾ ਮੱਥ ਹੈ। ਪੂਰੇ ਸਤਿਗੁਰੂ ਜੀ ਨੇ ਸਾਡੇ ਮਸਤਕ ਦੇ ਹੱਥ ਰੱਖ ਦਿੱਤਾ ਹੈ, ਕਿਰਪਾ ਰੂਪੀ ਹੱਥ ਰੱਖਿਆ ਹੋਇਆ, ਜਿਸ ਕਰਕੇ ਮਹਾਰਾਜ ਇਹਦੇ ਕਹਿੰਦੇ ਫਲਾਂ ਦੇ ਸਹਿਤ ਹੋ ਗਏ ਆ। ਸਤਿਗੁਰੂ ਜੀ ਨੇ ਐਸਾ ਆਪਣਾ ਸਰੂਪ ਦੇ ਦੀਦਾਰ ਬਖਸ਼ੇ ਹਨ। ਜਤ ਕਤ ਪੇਖਾ ਤਤ ਤਤ ਸਾਥ ਹੈ। ਤੇ ਜਦੋਂ ਦੀ ਸਤਿਗੁਰੂ ਜੀ ਨੇ ਕਿਰਪਾ ਕਰਕੇ ਸੀਸ ਤੇ ਮਿਹਰ ਭਰਿਆ ਹੱਥ ਰੱਖਿਆ, ਆਪਣੀ ਅਸੀਸ ਬਖਸ਼ਿਸ਼ ਕੀਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਤ ਜਤ ਪੇਖਾਓ, ਜਿੱਥੇ ਵੀ ਕਿਤੇ ਵੇਖਦੇ ਆ ਨਾ ਤਤ ਤਤ ਸਾਥ ਹੈ, ਉੱਥੇ ਸਾਥ ਹੀ ਦਿਖਦੇ ਆ। ਅਕਾਲ ਪੁਰਖ ਵਾਹਿਗੁਰੂ ਉੱਥੇ ਨਾਲ ਹੀ ਸਾਨੂੰ ਨਜ਼ਰ ਆਉਂਦਾ ਹੈ, ਕਿਤੇ ਦੂਰ ਨਹੀਂ ਜਾਪਦਾ ਕਿ ਪ੍ਰਮਾਤਮਾ ਸਾਡੇ ਤੋਂ ਦੂਰ ਹੈ। ਜਿਨ੍ਹਾਂ ਤੇ ਮਹਾਰਾਜ ਸਿਵ ਜੀ ਨੇ ਕਿਰਪਾ ਕੀਤੀ ਹੈ ਨਾ ਸਾਧ ਸੰਗਤ ਜੀ, ਜਿਨ੍ਹਾਂ ਤੇ ਸੀਸ ਤੇ ਮਿਹਰ ਭਰਿਆ ਹੱਥ ਰੱਖ ਕੇ ਹਿਰਦੇ ਅੰਦਰ ਬ੍ਰਹਮ ਗਿਆਨ ਦਾ ਪ੍ਰਕਾਸ਼ ਕਰ ਦਿੱਤਾ, ਉਹ ਤਾਂ ਹਰ ਸਮੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਅੰਗ ਸੰਗ ਸਮਝਦੇ ਐ। ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੁਖਾਲੇ। ਉਹ ਆਪਣਾ ਜੀਵਨ ਸੁਖਾਲਾ ਨਿਰਵਾਹ ਕਰਦੇ ਐ, ਕਦੇ ਵੀ ਜ਼ਿੰਦਗੀ ਉਹਨਾਂ ਦੀ ਦੁਖਦਾਇਕ ਨਹੀਂ ਬੀਤਦੀ, ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਦਾ ਹੀ ਅੰਗ ਸੰਗ ਸਮਝਦੇ ਹਨ। हे ਗਰੀਬ ਨਵਾਜ ਈਤ ਊਤ ਨਹੀਂ ਵਿਛੜੈ, ਮਹਾਰਾਜ ਲੋਕ ਪਰਲੋਕ ਵਿੱਚ ਵੀ ਕਦੇ ਤੁਸੀਂ ਸਾਡਾ ਸਾਥ ਨਹੀਂ ਛੱਡਣ ਵਾਲੇ। ਔਰ ਇਸ ਪ੍ਰਕਾਰ ਕਹਿ ਰਵਿਦਾਸ ਹਾਥ ਪੈ ਨੇਰਾ, ਸਹਿਜੇ ਹੋਏ ਸੋ ਹੋਏ। ਮਹਾਰਾਜ ਸਦਾ ਹੀ ਆਪ ਜੀ ਸਾਡੇ ਅੰਗ ਸੰਗ ਹੋ ਕਰਕੇ ਨਾਲ ਨਿਭਣ ਵਾਲੇ ਹੋ। ਆਪ ਨੇ ਐਸੀ ਕਿਰਪਾ ਕੀਤੀ ਹੈ, ਸੀਸ ਤੇ ਮਿਹਰ ਭਰਿਆ ਹੱਥ ਰੱਖਿਆ, ਜਿੱਥੇ ਵੀ ਦੇਖਦੇ ਮਹਾਰਾਜ ਤੁਹਾਡਾ ਹੀ ਸਰੂਪ ਨਜ਼ਰ ਆਉਂਦਾ ਹੈ। ਚਰਨ ਕਮਲ ਮੇਰੇ ਪ੍ਰਾਨ ਆਧਾਰ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜੂਰ ਕਹਿੰਦੇ ਹਨ, ਐਸੇ ਗਰੀਬ ਨਵਾਜ ਪੂਰੇ ਸਤਿਗੁਰੂ ਜੀ ਦੇ ਨਾਮ ਰੂਪੀ ਚਰਨ ਕਮਲ ਸਾਡੇ ਮਨ ਦਾ ਆਸਰਾ ਬਣ ਗਏ ਹੈ। हे ਗੁਰਸਿੱਖ, ਭਾਵਨਾ ਬਣਾ ਕੇ ਮਹਾਰਾਜ ਸਾਹਿਬ ਜੀ ਦੇ ਨਾਮ ਦਾ ਆਸਰਾ ਧਾਰਨ ਕਰ, ਹਿਰਦੇ ਅੰਦਰ ਭਾਵਨਾ ਤੇ ਪ੍ਰੇਮ ਧਾਰਨ ਕਰਕੇ ਕਿ ਸਤਿਗੁਰੂ ਜੀ ਦੇ ਨਾਮ ਤੋਂ ਵੱਡਾ ਕੋਈ ਆਸਰਾ ਦੁਨੀਆ ਤੇ ਨਹੀਂ ਹੈ। ਜੇ ਧਨ ਦਾ ਮੰਨਦਾ, ਧਨ ਵੀ ਸਦਾ ਨਹੀਂ ਰਹਿੰਦਾ, ਪਦਾਰਥ ਵੀ ਸਦਾ ਨਹੀਂ ਤੇਰੇ ਕੋਲ ਰਹਿਣ ਵਾਲੇ। ਜੇ ਸਖੀਆਂ ਸੰਬੰਧੀਆਂ ਮਿੱਤਰਾਂ ਦਾ ਆਸਰਾ ਮੰਨਦਾ, ਉਹ ਵੀ ਕਿਹੜਾ ਸਦਾ ਰਹਿਣ ਵਾਲੇ ਹੈ। ਮਹਾਰਾਜ ਕਹਿੰਦੇ ਪਰਮੇਸ਼ਰ ਦਾ ਨਾਮ ਦਾ ਜਿਹੜਾ ਆਸਰਾ ਹੈ ਨਾ, ਸਦਾ ਹੀ ਨਾਲ ਰਹਿੰਦਾ ਹੈ। ਫਿਰ ਪਰਲੋਕ ਦੇ ਰਸਤੇ ਵੀ ਨਾਲ ਜਾਂਦਾ, ਇਹ ਸਹਾਇਤਾ ਕਰਦਾ, ਸਹਾਇਕ ਬਣਦਾ ਹੈ, ਦੁੱਖਾਂ ਤੋਂ ਔਕੜਾਂ ਤੋਂ ਇਹ ਬਚਾਉਂਦਾ ਹੈ। ਐਸਾ ਪਰਮੇਸ਼ਰ ਦੇ ਨਾਮ ਦਾ ਆਸਰਾ ਹੈ। ਜਿਵੇਂ ਅੰਨੇ ਮਨੁੱਖ ਨੂੰ ਡੰਗੋਰੀ ਮਿਲ ਜਾਂਦੀ ਹੈ ਨਾ ਸਾਧ ਸੰਗਤ ਜੀ, ਉਹਦੇ ਆਸਰੇ ਉਹ ਰਸਤਾ ਤੈਅ ਕਰਦਾ। ਇਸੇ ਪ੍ਰਕਾਰ ਮਹਾਰਾਜ ਮੈਂ ਅੰਧਲੇ ਕੀ ਟੇਕ, ਤੇਰਾ ਨਾਮ ਖੁੰਦਕਾਰਾ। ਮੈਂ ਗਰੀਬ ਮੈਂ ਮਸਕੀਨ, ਤੇਰਾ ਨਾਮ ਹੈ ਆਧਾਰ। ਮਹਾਰਾਜ ਮੈਂ ਗਰੀਬੜਾ ਹਾਂ, ਅਨਾਥ ਹਾਂ, ਮਹਾਰਾਜ ਤੁਹਾਡੇ ਨਾਮ ਦਾ ਹੀ ਮੈਨੂੰ ਆਸਰਾ ਹੈ। ਤੁਹਾਡੇ ਨਾਮ ਰੂਪੀ ਡੰਗੋਰੀ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਪਰਮਾਰਥ ਦੇ ਰਸਤੇ ਤੇ ਸਹੀ ਰਸਤੇ ਤੇ ਚੱਲਦੇ ਆ। ਨਹੀਂ ਤਾਂ ਮਹਾਰਾਜ ਭਰਮ ਰੂਪੀ ਫੋਲੇ ਪੈਣੇ ਕਰਕੇ ਬਾਰ-ਬਾਰ ਅਸੀਂ ਡਗਮਗਾ ਜਾਂਦੇ, ਠੇਡੇ ਖਾਂਦੇ ਫਿਰਦੇ ਆ। ਕਦੇ ਕਿਸੇ ਦਰ ਤੇ ਜਾ ਕੇ, ਕਦੇ ਕਿਸੇ ਦਰ ਤੇ ਜਾ ਕੇ ਨੱਕ ਰਗੜਦੇ ਰਹਿੰਦੇ ਹਾਂ। ਇਦਾਂ ਦੀ ਸਾਡੀ ਹਾਲਤ ਬਣੀ ਹੋਈ ਹੈ। ਤੋ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਚਰਨ ਕਮਲ ਮੇਰੇ ਪ੍ਰਾਨ ਆਧਾਰ। हे ਜੀਵ, ਮਹਾਰਾਜ ਸਾਹਿਬ ਜੀ ਦੇ ਸ਼ਬਦ ਰੂਪੀ ਚਰਨ ਕਮਲਾਂ ਦਾ ਆਸਰਾ ਬਣਾਉਣਾ ਕਰ। ਪ੍ਰਾਨ ਆਧਾਰ, ਪ੍ਰਾਣਾ ਦਾ ਆਸਰਾ ਸਮਝ ਕੇ ਮਹਾਰਾਜ ਤੁਹਾਡੇ ਚਰਨਾਂ ਕਰਕੇ ਅਸੀਂ ਜੀਵਤ ਭਾਵ ਵਿੱਚ ਹਾਂ। ਤੁਹਾਡੇ ਨਾਮ ਤੋਂ ਬਿਨਾਂ ਮਹਾਰਾਜ ਸਾਡੀ ਮੌਤ ਹੈ।
ਤੁਹਾਡਾ ਨਾਮ ਜਪਦੇ ਆ, ਤੁਹਾਡੇ ਨਾਮ ਰੂਪੀ ਚਰਨ ਕਮਲ ਸਾਡੇ ਹਿਰਦੇ ਅੰਦਰ ਹਨ, ਤਾਂ ਹੀ ਮਹਾਰਾਜ ਸਾਡੇ ਪ੍ਰਾਣ ਜੀਵਦੇ ਆ, ਨਹੀਂ ਤਾਂ ਮਹਾਰਾਜ ਸਾਡਾ ਅੰਤ ਹੋ ਜਾਵੇਗਾ। ਸਮਰੱਥ ਅਥਾਹ ਵੱਡਾ ਪ੍ਰਭ ਮੇਰਾ, ਐਸਾ ਵੱਡਾ ਪ੍ਰਭੂ ਅਕਾਲ ਪੁਰਖ ਪਰਮੇਸ਼ਰ ਸਾਡਾ ਮਾਲਕ ਹੈ, ਸਰਬ ਕਲਾ ਸਮਰੱਥ ਹੈ, ਫਿਰ ਵੱਡਿਆਂ ਤੋਂ ਵੱਡਾ ਹੈ। ਅਥਾਹ, ਉਹਦੇ ਅਥਾਹ ਦਾ ਕੋਈ ਅੰਤ ਨਹੀਂ ਪੈਂਦਾ। ਕਿਹੜੀ ਥਾਂ ਹੈ, ਕਿੱਥੇ ਵਿਸ਼ੇਸ਼ ਕਰਕੇ ਰਹਿਣ ਵਾਲਾ ਹੈ। ਘਟ ਘਟ ਅੰਤਰ ਸਾਹਿਬ ਨੇਰਾ, ਮਹਾਰਾਜ ਫਿਰ ਕਿੱਥੇ ਰਹਿੰਦਾ ਉਹ ਮਾਲਕ ਸਭ ਤੋਂ ਵੱਡਾ ਤੇ ਅਥਾਹ। ਹਜੂਰ ਕਹਿੰਦੇ ਘਟ ਘਟ ਅੰਤਰ, ਸਭ ਘਟਾਂ ਘਟਾਂ ਦੇ ਅੰਦਰ ਉਹ ਪ੍ਰਮਾਤਮਾ ਰਹਿੰਦਾ ਹੈ, ਨੇੜੇ ਤੋਂ ਨੇੜੇ ਰਹਿੰਦਾ ਹੈ। ਸਾਡੀ ਪਹੁੰਚ ਤੋਂ ਸਾਧ ਸੰਗਤ ਜੀ ਭਾਵੇਂ ਪਰੇ ਹੈ, ਪਰ ਹਜੂਰ ਕਹਿੰਦੇ ਉਹ ਪ੍ਰਮਾਤਮਾ ਇਤਨਾ ਜ਼ਿਆਦਾ ਨੇੜੇ ਹੈ, ਸਾਡੇ ਹੱਥਾਂ ਪੈਰਾਂ ਇੰਦਰੀਆਂ ਤੋਂ, ਇਹ ਅੱਖਾਂ ਦੀਆਂ ਚਿਮਣੀਆਂ ਦੇਖਣ ਸ਼ਕਤੀ ਤੋਂ ਵੀ ਸਾਧ ਸੰਗਤ ਜੀ ਨੇੜੇ ਵਸਦਾ ਹੈ। ਕਿੰਨਾ ਉਹ ਨੇੜੇ ਤੋਂ ਨੇੜੇ ਹੈ, ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ। ਐਸਾ ਉਹ ਘਟਾਂ ਘਟਾਂ ਵਿੱਚ ਵਰਤਣ ਵਾਲਾ ਪ੍ਰਮਾਤਮਾ ਹੈ। ਤਾ ਕੀ ਸਰਨ ਆਸਰ ਪ੍ਰਭ ਨਾਨਕ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਹੈ ਜੀਵਾ, ਉਸ ਪ੍ਰਮਾਤਮਾ ਦੀ ਸ਼ਰਨ ਧਾਰਨ ਕਰ, ਤਾ ਕੀ ਸਰਨ ਆਸਰ ਪ੍ਰਭ ਨਾਨਕ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਆਸਰਾ ਲੈ ਮਹਾਰਾਜ ਸੱਚੇ ਪਾਤਸ਼ਾਹੀ ਦੀ ਸ਼ਰਨ ਧਾਰਨ ਕਰਕੇ, ਜਾ ਕਾ ਅੰਤ ਨਾ ਪਾਰਾਵਾਰ, ਜਿਸ ਪ੍ਰਮਾਤਮਾ ਦੇ ਉਰਾਰ ਪਾਰ ਦਾ ਕਦੇ ਵੀ ਅੰਤ ਨਹੀਂ ਪੈਂਦਾ। ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਦਾ, ਪਰਮੇਸ਼ਰ ਦੇ ਗੁਣਾਂ ਦਾ, ਗਿਆਨ ਦਾ, ਸ਼ਕਤੀਆਂ ਦਾ, ਸਿਆਣਪਾਂ ਦਾ, ਮਹਾਰਾਜ ਕਹਿੰਦੇ ਕਿਸੇ ਵੀ ਤਰ੍ਹਾਂ ਕਰਕੇ ਪ੍ਰਮਾਤਮਾ ਦੇ ਸਰੂਪ ਦਾ ਅੰਤ ਨਹੀਂ ਪੈਂਦਾ। ਜਾ ਕਾ ਅੰਤ ਨਾ ਪਾਰਾਵਾਰ, ਉਸ ਪਰਮੇਸ਼ਰ ਦੀ ਸ਼ਰਨ ਧਾਰਨ ਕਰ, ਜਿਸ ਦਾ ਕਦੇ ਅੰਤ ਪਾਏ ਨਹੀਂ ਜਾ ਸਕਦਾ। ਅੰਤ ਨਾ ਜਾਪੈ ਪਾਰਾਵਾਰ। ਹਜੂਰ ਕਹਿੰਦੇ ਜਪਣ ਵਾਲੇ ਵੀ ਕਿੰਨੇ ਕਿੰਨੇ ਅੰਤ ਪਾਉਣ ਦਾ ਯਤਨ ਕਰਦੇ, ਕਈ ਕਈ ਪ੍ਰਕਾਰ ਦੇ ਜਾਪ, ਕਿਉਂਕਿ ਬੇਅੰਤ ਪ੍ਰਕਾਰ ਦੇ ਜਾਪ ਹਨ। ਜਿੱਥੇ ਤਪੱਸਿਆ ਅਨੇਕਾਂ ਪ੍ਰਕਾਰ ਦੀ ਹੈ, ਇਸੇ ਪ੍ਰਕਾਰ ਜਾਪ ਵੀ ਅਨੇਕਾਂ ਪ੍ਰਕਾਰ ਦੇ ਹਨ। ਕੋਈ ਕਿਸੇ ਦਾ ਜਾਪ ਕਰਦਾ, ਕੋਈ ਕਿਸੇ ਦਾ ਜਾਪ ਕਰੀ ਜਾਂਦਾ, ਕੋਈ ਕਿਸੇ ਪ੍ਰਕਾਰ ਦੀ ਤਪੱਸਿਆ ਕਰਦਾ, ਕੋਈ ਕਿਸੇ ਤਰ੍ਹਾਂ ਦੀ ਕਰਦਾ ਹੈ। ਪਰ ਮਹਾਰਾਜ ਕਹਿੰਦੇ ਇਹਨਾਂ ਤਪੱਸਿਆਵਾਂ ਦੇ ਕਰਕੇ ਵੀ ਪ੍ਰਮਾਤਮਾ ਦੇ ਉਰਾਰ ਪਾਰ ਦਾ ਅੰਤ ਨਹੀਂ ਪੈਂਦਾ। ਕਿਸੇ ਵੀ ਪ੍ਰਕਾਰ ਦਾ ਕੋਈ ਜਾਪ ਕਰਕੇ ਦੇਖ ਲਵੇ ਤਾਂ ਵੀ ਵਾਹਿਗੁਰੂ ਜੀ ਦੇ ਸਰੂਪ ਦਾ ਅੰਤ ਨਹੀਂ ਪੈਂਦਾ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜਾ ਹੈ ਹੀ ਬੇਅੰਤ ਹੈ, ਜਾ ਕੋ ਅੰਤ ਨਾ ਪਾਰਾਵਾਰ। ਅੰਤ ਨਹੀਂ ਪੈਂਦਾ ਪਰਮੇਸ਼ਰ ਦੇ ਉਰਾਰ ਪਾਰ ਦਾ। ਉਸ ਵਾਹਿਗੁਰੂ ਦੀ ਸ਼ਰਨ ਧਾਰਨ ਕਰ, ਉਸ ਪ੍ਰਮਾਤਮਾ ਦਾ ਆਸਰਾ ਲੈ, ਜਿਸ ਪਰਮੇਸ਼ਰ ਨੇ ਸਾਰੀ ਸ੍ਰਿਸ਼ਟੀ ਨੂੰ ਆਪਣੇ ਆਸਰੇ ਰੱਖਿਆ ਹੋਇਆ। ਜਿਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਆਸਰੇ ਤੇ ਧਰਤੀ ਨੂੰ ਟਿਕਾਇਆ ਹੋਇਆ ਹੈ। ਕਈ ਗੁਣਾ ਵੱਧ ਸਾਧ ਸੰਗਤ ਜੀ ਧਰਤੀ ਦੇ ਨਾਲੋਂ ਪਾਣੀ ਹੈ, ਪਰ ਪਰਮੇਸ਼ਰ ਦੀ ਸ਼ਕਤੀ ਦੇ ਕਰਕੇ ਟਿਕਿਆ ਹੋਈ ਹੈ ਨਾ ਧਰਤੀ। ਨਹੀਂ ਤਾਂ ਪਾਣੀ ਦਾ ਸੁਭਾਅ ਹੈ ਡੁੱਬ ਲੈਂਦਾ। ਜੇ ਪਾਣੀ ਵਿੱਚ, ਬਹੁਤੇ ਪਾਣੀ ਵਿੱਚ ਕੋਈ ਸਾਧ ਸੰਗਤ ਜੀ ਛੋਟੀ ਕੋਈ ਵਸਤੂ ਕੋਈ ਸੁੱਟਿਆ ਜਾਵੇ ਨਾ, ਕੋਈ ਪਦਾਰਥ ਸੁੱਟੀਏ ਤੇ ਵਿੱਚ ਹੀ ਡੁੱਬ ਲੈਂਦਾ। ਪਰ ਦੇਖ ਲਓ ਧਰਤੀ ਭਾਵੇਂ ਥੋੜੀ ਹੈ, ਪਾਣੀ ਕਈ ਗੁਣਾ ਵੱਧ ਹੈ, ਪਰ ਫੇਰ ਵੀ ਦੇਖ ਲਓ ਸਾਧ ਸੰਗਤ ਜੀ ਪਾਣੀ ਨੂੰ ਡੁਬਾਉਂਦਾ ਨਹੀਂ ਪਿਆ, ਕਿਉਂਕਿ ਪ੍ਰਮਾਤਮਾ ਨੇ ਆਪਣਾ ਆਸਰਾ ਦਿੱਤਾ। ਇਸ ਧਰਤੀ ਨੂੰ ਵੀ ਪਰਮੇਸ਼ਰ ਦਾ ਆਸਰਾ ਹੈ। ਭਾਵੇਂ ਨਿਰਬੁੱਧ ਜੀਵਾਂ ਨੇ, ਜੋ 84 ਸਿੱਧਾਂ ਨੇ, ਭਾਵੇਂ ਸਾਧ ਸੰਗਤ ਜੀ ਕਹਿ ਦਿੱਤਾ ਸੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ, ਮਹਾਰਾਜ ਧਰਤੀ ਨੂੰ ਤਾਂ ਧੌਲੇ ਨੇ ਚੁੱਕਿਆ ਹੋਇਆ, ਪਰ ਹਜੂਰ ਮੁਸਕਰਾ ਕੇ ਕਹਿਣ ਲੱਗੇ ਉਹ ਧੌਲਾ ਕਿਹਦੇ ਆਸਰੇ ਖਲੋਤਾ? ਉਵੇਂ ਤਾਂ ਕਹਿੰਦੇ ਸਾਰੀ ਸ੍ਰਿਸ਼ਟੀ ਨੂੰ ਪਰਮੇਸ਼ਰ ਦਾ ਆਸਰਾ ਹੈ। ਜੇ ਸਿੱਧੋ ਤੁਸੀਂ ਕਹਿੰਦੇ ਹੋ ਕਿ ਇਸ ਧੌਲੇ ਨੇ ਧਰਤੀ ਦੇ ਭਾਰ ਨੂੰ ਚੱਕਿਆ ਹੋਇਆ, ਤੇ ਉਹ ਜਿਹੜਾ ਧੌਲਾ ਉਹ ਕਿਹਦੇ ਆਸਰੇ ਖਲੋਤਾ? ਫਿਰ ਸੋਚ ਵਿਚਾਰ ਕੇ ਕਹਿੰਦੇ ਜੀ ਮਹਾਰਾਜ ਥੱਲੇ ਇੱਕ ਹੋਰ ਧਰਤੀ ਹੈ। ਕਹਿੰਦੇ ਉਸ ਧਰਤੀ ਦਾ ਭਾਰ ਕਿੰਨੇ ਚੱਕਿਆ? ਕਹਿੰਦੇ ਉਹਦੇ ਥੱਲੇ ਹੋਰ ਧੌਲਾ। ਫਿਰ ਮਹਾਰਾਜ ਪੁੱਛੀ ਜਾਣ ਕਹੀ ਜਾਣ ਹੋਰ ਇੱਕ ਧੌਲਾ, ਉਹਦੇ ਥੱਲੇ ਹੋਰ ਧਰਤੀ ਹੈ। ਆਖਰਕਾਰ ਕਿੱਥੋਂ ਤੱਕ ਜਾਓਗੇ? ਮਹਾਰਾਜ ਜੀ ਨੇ ਤਾਂ ਹੀ ਬਚਨ ਕੀਤੇ ਹਨ, ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਭਾਰ ਤਲੈ ਕਮਣ ਜੋਰ। ਸਾਰਿਆਂ ਨੂੰ ਆਸਰਾ ਦੇਣ ਵਾਲਾ ਇੱਕ ਪਰਮੇਸ਼ਰ ਹੀ ਹੈ। ਸਾਧ ਸੰਗਤ ਜੀ ਧਰਮ ਰੂਪੀ ਧੌਲੇ ਦੇ ਆਸਰੇ ਧਰਤੀ ਖਲੋਤੀ ਹੋਈ ਹੈ। ਜੇ ਧਰਮ ਨਹੀਂ ਹੈ ਨਾ ਤੇ ਧਰਤੀ ਦਾ ਬੇੜਾ ਗਰਕ ਹੋ ਜਾਵੇ।
ਇਹ ਸਾਰੇ ਜਿਤਨੇ ਵੀ ਧਰਤੀ ਹੈ ਨਾ ਸਰਵਨਾਸ਼ ਹੋ ਜਾਵੇ, ਕੋਈ ਵੀ ਜੀਵ ਜਿਉਂਦਾ ਨਾ ਬਚੇ। ਇਹ ਕੇਵਲ ਧਰਮ ਦੇ ਆਸਰੇ ਹੀ ਧਰਤੀ ਖਲੋਤੀ ਹੋਈ ਹੈ। ਤੇ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੇ ਸਾਰੀ ਸ੍ਰਿਸ਼ਟੀ ਨੂੰ ਆਸਰਾ ਦਿੱਤਾ ਹੈ। ਹੇ ਜੀਵ, ਉਸ ਪਰਮੇਸ਼ਰ ਦੀ ਸ਼ਰਨ ਧਾਰਨ ਕਰ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰਬਾਣੀ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੁ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਸਮਰੱਥ ਅਥਾਹ ਵੱਡਾ ਪ੍ਰਭ ਮੇਰਾ, ਘਟ ਘਟ ਅੰਤਰ ਸਾਹਿਬ ਨੇਰਾ। ਤਾਕੀ ਸਰਨ ਆਸਰ ਪ੍ਰਭ ਨਾਨਕ, ਜਾ ਕਾ ਅੰਤ ਨਾ ਪਾਰਾਵਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।